ਜੀਰਾ ਸਾਹਿਬ ਨਾਲ ਸਵੇਰੇ ਮੁਲਾਕਾਤ ਹੋਣ ਡਈ ਸੀ। ਜੀਰਾ ਸਾਹਿਬ ਕਹਿੰਦੇ ਕਿ ਵੀ ਅਮਰਤਪਾਲ ਸਿੰਘ ਚੋਣਾਂ ਲੜ ਕੇ ਜੇ ਬਾਹਰ ਆਉਣਾ ਹੁੰਦਾ ਫਿਰ ਤਾਂ ਅਨੇਕਾਂ ਬੈਠੇ ਨੇ। ਸਮਾਂ ਇੰਨੀ ਜਲਦੀ ਆਪਣੇ ਕਦਮ ਪੰਜਾਬ ਵੱਲ ਦਿੱਲੀ ਵਧਾ ਰਹੀ ਹੈ ਕਿ ਨਾ ਉਹਨਾਂ ਜੀਰਾ ਵੇਖਣਾ ਹੈ ਤੇ ਨਾ ਉਹਨਾਂ ਨੇ ਕੋਈ ਧਨੀਆ ਵੇਖਣਾ ਹੈ ਤੇ ਨਾ ਉਹਨਾਂ ਨੇ ਕੁਛ ਵੇਖਣਾ। ਉਹਨਾਂ ਨੇ ਦਿੱਲੀ ਨੇ ਤਾਂ ਪੱਗ ਤੇ ਚੁੰਨੀ ਵੇਖਣੀ ਜਿਹਦੇ ਸਿਰ ਤੇ ਹੈ। ਸੋ ਉਸ ਵੇਲੇ ਇਹ ਕਿਹਨੂੰ ਕਹਿਣਗੇ? ਅੱਜ ਮੈਂ ਕਹਿੰਦਾ ਕਿ ਜਿੰਨੇ ਵੀ ਸਿੰਘ ਛੁੱਟਦੇ ਆ ਸਾਨੂੰ ਯਤਨ ਕਰਕੇ ਛਡਾਉਣੇ ਚਾਹੀਦੇ ਆ। ਨਾ ਕੋਈ ਤਲਵਾਰ ਚਲਾਉਣ ਦਾ ਅੱਜ ਸਮਾਂ ਹੈ, ਨਾ ਕੋਈ ਬੰਦੂਕ ਚਲਾਉਣ ਦਾ ਸਮਾਂ ਹੈ। ਅੱਜ ਡੈਮੋਕ੍ਰੇਸੀ ਦੇ ਵਿੱਚ ਰਹਿ ਕੇ ਆਪਣੀ ਆਵਾਜ਼ ਨੂੰ ਪ੍ਰਚੰਡ ਕਰਨ ਦੀ ਲੋੜ ਹੈ। ਤੇ ਜੇ ਆਪਾਂ ਨਸ਼ਾ ਬੰਦ ਨਹੀਂ ਕਰਨਾ ਚਾਹੁੰਦੇ, ਅੰਮ੍ਰਿਤ ਸੰਚਾਰ ਦੀ ਲਹਿਰ ਨੂੰ ਰੋਕਣਾ ਚਾਹੁੰਦੇ ਆ, ਤੇ ਫਿਰ ਤਾਂ ਭਾਈ ਅੰਮ੍ਰਿਤਪਾਲ ਸਿੰਘ ਦੀਆਂ ਲੱਤਾਂ ਖਿੱਚਣਗੇ ਹੀ। ਇਹਨਾਂ ਨੇ ਕਿਹੜਾ ਕੋਈ ਮਰਡਰ ਕੀਤਾ ਹੈ? ਇਹਨਾਂ ਦਾ ਕਸੂਰ ਕੀ ਹੈ? ਮੈਨੂੰ ਇੱਕ ਬੰਦੇ ਦਾ ਵੀ ਇਹ ਦੇਸ਼ ਰਿਟਰਨ 'ਚ ਦੇਵੇ ਵੀ ਇਹਨਾਂ ਨੇ ਆਪ ਮਰਡਰ ਕੀਤਾ, ਜਾਂ ਇਹਨਾਂ ਬੈਂਕ ਲੁੱਟੀ ਆ, ਜਾਂ ਇਹਨਾਂ ਨੇ ਡਕੈਤੀ ਕੀਤੀ ਆ, ਜਾਂ ਇਹਨਾਂ ਨੇ ਕੋਈ ਇਹੋ ਜਿਹਾ ਕੰਮ ਕੀਤਾ ਜਿਹਦੇ ਨਾਲ ਸਾਨੂੰ ਪ੍ਰੋਬਲਮ ਆਈ। ਤੇ ਇਹ ਬੀਬੀ ਬਿਲਕਿਸ ਬਾਨੋ ਦੇ ਕਾਤਲਾਂ ਨੂੰ ਰਿਹਾਅ ਕਰ ਦਿੰਦੇ ਆ, ਜਿਨ੍ਹਾਂ ਨੇ ਉਹਨਾਂ ਨੇ ਜ਼ਬਰ ਕਰਕੇ ਤੇ ਦੋਵਾਂ ਮਾਵਾਂ ਧੀਆਂ ਨੂੰ ਮਾਰਤਾ। ਸੋ ਉਹਨਾਂ ਨੂੰ ਤਾਂ 14 ਸਾਲ ਦੀ ਉਮਰ ਕੈਦ ਹੋਈ ਤੇ ਇਹਨਾਂ ਨੇ 5-6 ਸਾਲ 'ਚ ਹੀ ਛੱਡ ਦਿੱਤਾ 15 ਅਗਸਤ ਵਾਲੇ ਦਿਨ। ਸੋ ਉਹਨਾਂ ਨਾਲੋਂ ਜ਼ਿਆਦਾ ਤਾਂ ਨਹੀਂ NS ਤੋਂ ਉਹਨਾਂ 'ਤੇ ਲੱਗਣੀ ਚਾਹੀਦੀ। ਇਹ ਦੇਸ਼ ਆਪਣੇ ਵਛਿੰਦਿਆਂ ਦੇ ਗੋਲੀਆਂ ਚਲਾ ਰਿਹਾ। ਆਹ ਖੱਟੜ ਸਰਕਾਰ ਨੇ ਹਰਿਆਣੇ ਦੇ ਵਿੱਚ ਹੁਣੇ ਸਾਡਾ ਸ਼ੁਭਕਰਨਦੀਪ ਸਿੰਘ ਜਿਹੜਾ ਉਹਨੂੰ ਸ਼ਹੀਦ ਕਰਤਾ ਹੈ, ਪੰਜਾਬ ਦੀ ਧਰਤੀ ਤੇ ਗੋਲੀਆਂ ਮਾਰ ਕੇ ਸ਼ਹੀਦ ਕਰਤਾ ਹੈ, ਤੇ ਸਾਡਾ ਮੁੱਖ ਮੰਤਰੀ ਹਾਂ ਦਾ ਨਾਰਾ ਹੀ ਨਹੀਂ ਮਾਰਦਾ। ਅਸੀਂ ਤਾਂ ਬਾਹਾਂ ਖੜੀਆਂ ਕਰਕੇ ਕੋਈ ਸਿਲੰਡਰ ਨਹੀਂ ਕਰਿਆ, ਸਾਨੂੰ ਸਬੂਤ ਦਿਓ, ਪ੍ਰੂਫ ਦਿਓ। ਅਜਿਹੀਆਂ ਗੱਲਾਂ ਵਿਰਸਾ ਸਿੰਘ ਰੋਡੋਆ ਕਰਦੇ। ਆਪਾਂ ਸਾਰਿਆਂ ਨੇ, ਜੇ ਆਪਾਂ ਭਰਾ ਆ ਤੇ ਫਿਰ ਦੂਜਿਆਂ ਦੀ ਵਾਰੀ ਵੀ ਆਉਣ ਦਿਓ। ਉਹਨਾਂ ਨੇ ਕਿਹੜਾ ਗੋਲੀਆਂ ਵੇਚੀਆਂ? ਉਹਨਾਂ ਨੇ ਕਿਹੜਾ ਸਮੈਕ ਵੇਚੀ ਆ? ਉਹਨਾਂ ਨੇ ਵੀ ਤਾਂ ਕੌਮ ਵਾਸਤੇ ਗੱਲ ਕੀਤੀ ਆ। ਜੇ ਤੁਹਾਨੂੰ ਕੌਮ 2 ਵਾਰੀ MLA ਬਣਾ ਸਕਦੀ ਹੈ ਤਾਂ ਦੂਜਿਆਂ ਨੂੰ ਵੀ ਬਣ ਦਿਓ। ਆਪਾਂ ਸਾਰੇ ਭਰਾਵਾਂ ਆਪਣਾ ਵੱਟ ਬੰਨੇ ਦਾ ਰੌਲਾ ਕੋਈ ਨਹੀਂ। ਦੇਖੋ, ਮੁਕਾਬਲਾ ਮੈਂ ਇਹ ਬੇਨਤੀ ਕਰਦਾ ਹੈ ਵੀ ਸਾਡਾ ਕਿਸੇ ਨਾਲ ਮੁਕਾਬਲਾ ਨਹੀਂ। ਨਾ ਅਸੀਂ ਜੀਰਾ ਸਾਹਿਬ ਨਾਲ ਮੁਕਾਬਲਾ ਗਿਣਦੇ ਹਾਂ, ਨਾ ਅਸੀਂ ਬਲਟੋਆ ਸਾਹਿਬ ਨਾਲ ਮੁਕਾਬਲਾ ਗਿਣਦੇ ਹਾਂ, ਨਾ ਅਸੀਂ ਕਿਸੇ ਨਾਲ ਵੀ ਮੁਕਾਬਲਾ ਨਹੀਂ ਗਿਣਦੇ, ਭਾਵੇਂ ਉਹ ਸੰਗਰੂਰ ਹੋਵੇ ਤੇ ਭਾਵੇਂ ਖਡੂਰ ਸਾਹਿਬ ਹੋਵੇ। ਜੀ ਛੱਡਤੇ ਦੁਬਾਰਾ ਫਿਰ ਉਹੀ ਮਾਹੌਲ। ਦੇਖੋ, ਮੈਨੂੰ ਜਿੰਨੇ ਸਿੰਘ ਹੁਣ ਆਏ ਆ ਉਹਨਾਂ ਨੇ ਕਿਸੇ ਨੇ ਮਾਹੌਲ ਖਰਾਬ ਨਹੀਂ ਕੀਤਾ। ਕਿੰਨੇ ਛੁੱਟੀਆਂ ਕੱਟ ਕੇ ਚੱਲ ਗਏ ਸਿੰਘ, ਉਹਨਾਂ ਨੇ ਕਿਸੇ ਨੇ ਮਾਹੌਲ ਖਰਾਬ ਨਹੀਂ ਕੀਤਾ। ਇਹਨੇ ਕੇਜਰੀਵਾਲ ਨੇ ਕਿਹਾ ਸੀ ਕਿ ਮੈਂ ਪ੍ਰੋਫੈਸਰ ਦਵਿੰਦਰਪਾਲ ਭੁੱਲਰ ਦੀ ਜਿਹੜੀ ਫਾਈਲ ਉਹਦੇ 'ਤੇ ਸਾਈਨ ਕਰੂੰਗਾ, ਤੇ ਫਿਰ ਅੱਜ ਤੱਕ ਨਹੀਂ ਕੀਤੇ। ਤੇ ਉਹਨੇ ਝੂਠ ਨੂੰ ਸੱਚ ਬਣਾਉਣ 'ਚ ਬਹੁਤ ਮਾਹਰ ਹੈ। ਤੇ ਅੱਜ ਤੱਕ ਮੈਨੂੰ ਨਹੀਂ ਲੱਗਦਾ ਕਿਸੇ ਨੂੰ ਜਿਹੜੇ ਪੈਸੇ ਦਿੱਤੇ ਆ 1000 ਰੁਪਈਆ ਪੈਨਸ਼ਨਾਂ ਦਾ ਲਾਰਾ, ਜਾਂ ਉਹਨੇ ਕਿਹਾ ਮੇਰਾ ਹਰਿਆ ਪੈਨੇ ਨਾਲ ਲੋਕਾਂ ਨਹੀਂ ਚੱਲੂਗਾ, ਜਾਂ ਉਹਨੇ ਇਹ ਗੱਲ ਕਹੀ ਕਿ ਦੂਜਿਆਂ ਨੂੰ ਜਹਾਜ਼ 'ਚ ਬੈਠਿਆਂ ਨੂੰ ਥੱਲੇ ਧਰਨਿਆਂ 'ਤੇ ਬੈਠੇ ਲੋਕ ਨਹੀਂ ਦਿਸਦੇ, ਮੈਂ ਇਹਨਾਂ ਦਾ ਹੱਲ ਕਰੂੰਗਾ, MSP ਦਊਂਗਾ, ਇਹਨਾਂ ਨੂੰ ਆਹ ਕਰੂੰਗਾ, ਇਹਨਾਂ ਨੂੰ ਨੌਕਰੀਆਂ ਰੁਜ਼ਗਾਰ ਦਊਂਗਾ, ਤੇ ਮੈਂ ਇਹਨੂੰ ਕੈਲੀਫੋਰਨੀਆ ਪੰਜਾਬ ਨੂੰ ਬਣਾ ਦੂੰਗਾ। ਤੇ ਉਹ ਚੀਜ਼ਾਂ ਜੇ ਤੁਹਾਨੂੰ ਕਿਤੇ ਨਜ਼ਰ ਆਉਂਦੀਆਂ, ਮੇਰੇ ਖਿਆਲ ਜਰਨਲਿਸਟ ਤੁਸੀਂ ਸਭ ਤੋਂ ਵੱਧ ਵਧੀਆ ਸਿਆਣੇ ਹੋ, ਤੁਸੀਂ ਥਾਂ ਜਾਂਦੇ ਹੋ। ਤੁਸੀਂ ਵੇਖੋ ਵੀ ਜੇ ਇੱਕ ਵੀ ਤੁਹਾਨੂੰ ਕੈਲੀਫੋਰਨੀਆ ਵਰਗੀ ਚੀਜ਼ ਇੱਥੇ ਦਿਸਦੀ ਆ ਤੇ ਮੈਨੂੰ ਦੱਸ ਦਿਓ। ਅਕਾਲੀ ਦਲ ਦੀ ਇੱਕ ਯਾਤਰਾ ਨਿਕਲ ਰਹੀ ਆ, ਪੰਜਾਬ ਤੋਂ ਯਾਤਰਾ। ਲਾਸਟ ਸਵਾਲ ਆ ਇਹ, ਉਸ ਯਾਤਰਾ ਨੂੰ ਕਿਵੇਂ ਦੇਖਦੇ? ਕਿੰਨੇ ਸ਼ਹੀਦ ਕਰਤਾ, ਕਿਉਂ ਉਹਦਾ ਇਨਸਾਫ ਨਹੀਂ ਮਿਲਿਆ? ਉਸ ਤੋਂ ਬਾਅਦ ਬਰਗਾੜੀ ਦੇ ਵਿੱਚ ਸਾਡਾ ਵੀਰ, ਉਹ ਅੱਜ ਵੀ ਜੁਗਰਾਜ ਸਿੰਘ ਵਿਚਾਰਾ, ਉਹਨੂੰ ਇਨਸਾਫ ਨਹੀਂ ਮਿਲਿਆ। ਤੇ ਸਾਡੇ ਗੁਰੂ ਸਾਹਿਬ ਦੇ ਅੰਗ ਪਾੜਦੇ, ਜਿਹਦੇ ਪਿਓ ਨੂੰ ਦਾੜੀ ਤੋਂ ਫੜ ਕੇ ਆਪਾਂ ਰੂੜੀ ਤੇ ਗਲੀਆਂ ਤੇ ਨਾਲੀਆਂ ਦੇ ਵਿੱਚ ਸੁੱਟ ਦਈਏ, ਉਹਦਾ ਬੱਚਾ ਤਾਂ ਤਲਵਾਰ ਕੱਢ ਲੈਂਦਾ ਕਿ ਮੈਂ ਇਨਸਾਫ ਲੈਣਾ ਹੈ। ਤੇ ਸਾਡੇ ਗੁਰੂ ਨੂੰ ਗਲੀਆਂ ਤੇ ਨਾਲੀਆਂ 'ਚ ਖਿਲਾਰ ਕੇ ਤੇ ਕੁਰਸੀਆਂ ਦੀ ਆਸ ਰੱਖਦੇ। ਪੰਜਾਬ ਪੰਥ ਦੀ ਗੱਲ ਕਰਨ ਦੇ ਲਈ ਹਲਕਾ ਖੰਡੂਰ ਸਾਹਿਬ ਮੰਨਿਆ ਜਾਂਦਾ। ਪੰਜਾਬ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਤਾਂ ਸਿੱਖ ਸਿਆਸਤ ਨੂੰ ਜੇਕਰ ਮੰਨਿਆ ਜਾਵੇ ਤਾਂ ਖੰਡੂਰ ਸਾਹਿਬ ਹਲਕਾ ਗਿਆ। ਤਾਂ ਅੱਜ ਵੈਬ ਚੈਨਲਾਂ ਦੇ ਉੱਪਰ, ਨੈਸ਼ਨਲ ਚੈਨਲਾਂ ਦੇ ਉੱਪਰ ਤੇ ਇੰਟਰਨੈਸ਼ਨਲ ਚੈਨਲਾਂ ਦੇ ਉੱਪਰ ਜੇਕਰ ਚਰਚਾ ਕਿਸੇ ਹਲਕੇ ਦੀ ਤਾਂ ਉਹ ਖੰਡੂਰ ਸਾਹਿਬ ਦੀ ਆ, ਕਿਉਂਕਿ ਇੱਥੋਂ ਆਜ਼ਾਦ ਚੋਣ ਲੜ ਰਹੇ ਨੇ ਭਾਈ ਅਮਰਤਪਾਲ ਸਿੰਘ। ਤਾਂ ਉਹਨਾਂ ਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕਰ ਰਹੇ ਨੇ ਭਾਈ ਹਰਪਾਲ ਸਿੰਘ ਬਲੇਰ ਸਾਹਿਬ। ਬਹੁਤ ਸਵਾਗਤ ਹੈ, ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਲੇਰ ਸਾਹਿਬ, ਰਾਜ ਬਿਨਾਂ ਨਾ ਧਰਮ ਚਲੇ ਹੈ, ਧਰਮ ਬਿਨਾਂ ਸਭ ਦਲੇ ਬਣੇ, ਕੋਈ ਕਿਸੇ ਕੋ ਰਾਜ ਨਾ ਦੇਹੇ, ਜੋ ਲੇਹੇ ਨਿਜ ਵੱਲ ਸੇ। ਇਹ 17 ਨੇ ਜਿਹੜੀਆਂ ਸਾਡੇ ਗੁਰੂ ਗ੍ਰੰਥ ਸਾਹਿਬ ਦੀਆਂ ਨੇ, ਉਹਨਾਂ ਦੇ ਵਿੱਚੋਂ ਨਿਕਲਦੀ ਇੱਕ ਜਿਹੜੀ ਕਿ ਭਾਵਨਾਵਾਂ ਨੇ ਕਿ ਖਾਲਸਾ ਪੰਥ ਦਾ
ਰਾਜ ਹੋਇਆ ਕਰਦਾ ਸੀ, ਖਾਲਸਾ ਪੰਥ ਦੁਆਰਾ ਫੇਰ ਝੰਡੇ ਜਿਹੜੇ ਉਹ ਬੁਲੰਦ ਕਰੇਗਾ। ਖਡੂਰ ਸਾਹਿਬ ਦੀ ਪੰਥਕ ਸੀਟ ਆ, ਤੁਹਾਨੂੰ ਅਜਿਹਾ ਕੀ ਲੱਗਿਆ ਕਿ ਜਿਹੜੀ ਸੀਟ ਛੱਡਣੀ ਪਈ ਤੇ ਭਾਈ ਸਾਹਿਬ ਦੀ ਹਮਾਇਤ ਦੇ ਵਿੱਚ ਆਉਣਾ? ਦੇਖੋ, ਤੁਸੀਂ ਖਾਲਸਾ ਰਾਜ ਦੀ ਗੱਲ ਕੀਤੀ ਆ। 1830 ਦੇ ਵਿੱਚ ਜੇ ਆਪਾਂ ਨਿਗਾਹ ਮਾਰੀਏ ਤੇ ਐ ਮਹਿਸੂਸ ਹੁੰਦਾ ਹੈ ਕਿ ਅਸੀਂ ਉਸੇ ਰਾਜ ਭਾਗ ਦੇ ਵਾਰਸ ਜਿਹੜਾ ਕਿਤੇ ਸਾਡਾ ਹੁੰਦਾ ਸੀ। ਤੇ ਉਦੋਂ ਇਸ ਤਰ੍ਹਾਂ ਦਾ ਸਮਾਂ ਨਹੀਂ ਸੀ ਕਿ ਇੱਕ ਸਿੱਖ ਦੀਆਂ ਇੰਨੀਆਂ ਲੱਤਾਂ ਖਿੱਚੇ ਕਿ ਉਹ ਕਿਸੇ ਮੰਜ਼ਿਲ ਤੇ ਨਾ ਪਹੁੰਚ ਸਕੇ। ਸੋ ਅਸੀਂ ਕੌਮ ਦੇ ਵਡੇਰੇ ਹਿੱਤਾਂ ਨੂੰ ਵੇਖ ਕੇ ਬਹੁਤ ਮੈਂ ਮਿਹਨਤ ਕੀਤੀ ਹੈ। ਇਸ ਹਲਕੇ ਦੇ ਵਿੱਚ ਮੈਂ ਹਰ ਇੱਕ ਦੇ ਦੁੱਖ ਸੁੱਖ 'ਚ ਸ਼ਰੀਕ ਹੋਇਆ ਹੈ। ਮੈਂ ਠਾਣੇ ਪਠਾਣੇ ਜਿੱਥੇ ਵੀ ਮੇਰੇ ਤੋਂ ਪਹੁੰਚ ਪਈ ਹੈ, ਮੈਂ ਲੋਕਾਂ ਦੀ ਬਾਂਹ ਫੜੀ ਹੈ ਜਿੰਨੀ ਜੋਗਾ ਹੈਗਾ ਜੀ। ਤੇ ਉਸ ਤੋਂ ਇੰਨੀ ਮਿਹਨਤ ਕਰਨ ਦੇ ਬਾਵਜੂਦ ਮੈਂ ਨਹੀਂ ਚਾਹੁੰਦਾ ਕਿ ਮਤਲਬ ਮੈਂ ਪਿੱਛੇ ਹਟਾਂ, ਪਰ ਜਿਹੜੀ ਕੌਮ ਹੁੰਦੀ ਹੈ ਉਹਦੇ ਵਡੇਰੇ ਹਿੱਤਾਂ ਵਾਲੀ ਤਾਂ ਜਾਨਾਂ ਵੀ ਵਾਰਨੀਆਂ ਪੈਂਦੀਆਂ। ਸੀਟਾਂ ਤਾਂ ਬਹੁਤ ਮਾਮੂਲੀ ਗੱਲ ਹੈ। ਸੋ ਇਹ ਪਾਰਲੀਮੈਂਟ ਸੰਗਰੂਰ ਜਿਹੜੀ ਖਡੂਰ ਸਾਹਿਬ ਦੀ ਸੀਟ ਹੈ, ਇਹ ਇਤਿਹਾਸਕ ਸੀਟ ਹੈ। ਇੱਥੋਂ ਬਹੁਤ ਵੱਡੀ ਗਿਣਤੀ 'ਚ ਕਿਤੇ ਇਹਨਾਂ ਲੋਕਾਂ ਨੇ ਮਾਨ ਸਾਹਿਬ ਦਾ ਫਾਂਸੀ ਦਾ ਰੱਸਾ ਲਾਇਆ ਸੀ। ਸੋ ਅੱਜ ਮੈਂ ਸਮਝਦਾ ਕਿ ਜਿਹੜਾ ਸਾਡੇ ਵਾਸਤੇ ਹਾਂ ਦਾ ਨਾਰਾ ਮਾਰਨ ਆਇਆ, ਆਪਣਾ ਕਾਰੋਬਾਰ ਛੱਡ ਕੇ, ਸੁੱਖ ਸਹੂਲਤਾਂ ਛੱਡ ਕੇ, ਭਾਈ ਅੰਮ੍ਰਿਤਪਾਲ ਸਿੰਘ ਤੇ ਉਹਦੇ ਸਾਥੀ ਜਿਹੜੇ ਦਿਬੜੂਗੜ੍ਹ ਦੀ ਕਾਲੇ ਪਾਣੀ ਦੀ ਜੇਲ੍ਹ, ਮੈਂ ਕਹਾਂ ਤਾਂ ਕੋਈ ਹੱਥ ਕਥਨੀ ਵਾਲੀ ਗੱਲ ਨਹੀਂ, 2000 ਕਿਲੋਮੀਟਰ ਦੂਰ ਪੰਜਾਬ ਤੋਂ ਜਿੱਥੋਂ ਤੱਕ ਟ੍ਰੇਨਾਂ ਖਤਮ ਹੋ ਜਾਂਦੀਆਂ, ਉੱਥੇ ਜਾ ਕੇ ਸੁੱਟਿਆ। ਉਹਨੂੰ ਬਾਹਰ ਕਢਾਉਣ ਵਾਸਤੇ ਇੱਕ ਤਾਂ ਕਈ ਕੁਝ ਵੀ ਕਰਨਾ ਪਵੇ ਤੇ ਮੈਂ ਤਿਆਰ ਹਾਂ। ਮੈਂ ਤਨ ਮਨ ਧਨ ਨਾਲ ਸੇਵਾ ਕਰ ਰਿਹਾ ਜੀ। ਕਈ ਵਾਰ ਇਹ ਹੁੰਦਾ ਵੀ ਪਿੱਛੇ ਘਰ ਦੇ ਬੋਲਦੇ ਨੇ ਵੀ ਤੁਸੀਂ ਇੰਨੇ ਟਾਈਮ ਤੋਂ ਮਿਹਨਤ ਕਰਨ ਰਹੇ ਹੋ ਤੇ ਅੱਗੇ ਆ ਕੇ ਤੁਸੀਂ ਕਿਉਂ ਨਹੀਂ ਲੜੇ ਹੈਗੇ। ਘਰ ਦੇ ਵਿੱਚ ਕੋਈ ਚਰਚਾਵਾਂ ਚੱਲੀਆਂ ਹੋਣੀਆਂ ਨੇ ਜਦੋਂ ਤੁਸੀਂ ਇਹ ਫੈਸਲਾ ਲਿਆ? ਬਿਲਕੁਲ ਜੀ, ਮੈਂ ਆਪਣੇ ਫੈਸਲਾ ਲੈਣ ਤੋਂ ਪਹਿਲਾਂ ਮੈਂ ਸਰਦਾਰ ਮਾਨ ਸਾਹਿਬ ਨਾਲ ਹੀ ਸਲਾਹ ਕੀਤੀ ਤੇ ਉਹਨਾਂ ਨਾਲ ਹੀ ਮੇਰੀ ਸਲਾਹ ਹੋਈ ਹੈ। ਪਰ ਮੇਰੇ ਪਰਿਵਾਰ ਨੇ ਮੈਨੂੰ ਐਪਰੀਸ਼ੀਏਟ ਹੀ ਕੀਤਾ ਹੈ। ਮੈਨੂੰ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਤੁਸੀਂ ਇਹ ਜਿਹੜਾ ਕੰਮ ਕੀਤਾ ਹੈ ਸਾਡੇ ਵਾਸਤੇ ਬੜੀ ਮਾਣ ਵਾਲੀ ਗੱਲ ਹੈ, ਕਿਉਂਕਿ ਜਿਹੜੇ ਭਾਈ ਅੰਮ੍ਰਿਤਪਾਲ ਸਿੰਘ ਤੇ ਉਹਦੇ ਸਾਥੀ ਅੰਦਰ ਹੈ, ਉਹਨਾਂ ਦਾ ਮਾਂ ਪਿਓ ਸੋਚਦੇ ਆ ਕਿ ਸਿੱਖਾਂ ਵਾਸਤੇ ਹਾਂ ਦਾ ਨਾਰਾ ਮਾਰਨਾ ਇੰਨਾ ਗੁਨਾਹ ਹੋ ਗਿਆ ਕਿ ਸਿੱਖ ਹੀ ਇੱਕ ਦੂਜੇ ਨੂੰ ਸਾਥ ਨਾ ਦੇਣ। ਸੋ ਮੈਂ ਜਦੋਂ ਇਹ ਸਾਥ ਦਿੱਤਾ ਜਾਂ ਮੇਰੇ ਤੋਂ ਰੱਬ ਨੇ ਕਰਾਇਆ ਹੈ ਤੇ ਮੈਂ ਆਪਣੇ ਆਪ ਨੂੰ ਖੁਸ਼ੀ ਮਹਿਸੂਸ ਕਰਦਾ। ਮੇਰੇ ਪਰਿਵਾਰ ਨੇ ਵੀ ਮੈਨੂੰ ਚੰਗਾ ਕਿਹਾ ਹੈ, ਮਾੜਾ ਨਹੀਂ ਕਿਹਾ। ਜੀਰਾ ਸਾਹਿਬ ਨਾਲ ਸਵੇਰੇ ਮੁਲਾਕਾਤ ਹੋਣ ਡਈ ਸੀ। ਜੀਰਾ ਸਾਹਿਬ ਕਹਿੰਦੇ ਕਿ ਵੀ ਅੰਮ੍ਰਿਤਪਾਲ ਸਿੰਘ ਚੋਣਾਂ ਲੜ ਕੇ ਜੇ ਬਾਹਰ ਆਉਣਾ ਹੁੰਦਾ ਫਿਰ ਤਾਂ ਅਨੇਕਾਂ ਬੈਠੇ ਨੇ, ਕਹਿੰਦੇ ਵੀ ਕੋਈ ਸਰਪੰਚੀ ਦੀ ਚੋਣ ਲੜ ਲਏ, ਕੋਈ MLA ਦੀ ਚੋਣ ਲੜ ਲਏ, ਕੋਈ MP ਦੀ ਚੋਣ ਲੜ ਲਏ। ਅਜਿਹੇ ਉਹਨਾਂ ਦੀ ਬਿਆਨਬਾਜ਼ੀ ਸੀ। ਦੇਖੋ, ਮੈਂ ਸਮਝਦਾ ਕਿ ਜਿਹੜਾ ਵੀ ਬੰਦੇ ਦੇ ਨਾਂ ਨਾਲ ਸਿੰਘ ਲੱਗਦਾ ਹੈ ਜਾਂ ਕੌਰ ਲੱਗਦਾ ਹੈ, ਉਹਨਾਂ ਨੂੰ ਆਪਣਾ ਨਿੱਜ ਤਿਆਗਣਾ ਚਾਹੀਦਾ। ਅੱਜ ਦੇ ਸਮੇਂ 'ਚ ਸਮਾਂ ਇੰਨੀ ਜਲਦੀ ਆਪਣੇ ਕਦਮ ਪੰਜਾਬ ਵੱਲ ਦਿੱਲੀ ਵਧਾ ਰਹੀ ਹੈ ਕਿ ਨਾ ਉਹਨਾਂ ਜੀਰਾ ਵੇਖਣਾ ਹੈ ਤੇ ਨਾ ਉਹਨਾਂ ਨੇ ਕੋਈ ਧਨੀਆ ਵੇਖਣਾ ਹੈ ਤੇ ਨਾ ਉਹਨਾਂ ਨੇ ਕੁਛ ਵੇਖਣਾ ਹੈ। ਉਹਨਾਂ ਨੇ ਦਿੱਲੀ ਨੇ ਤਾਂ ਪੱਗ ਤੇ ਚੁੰਨੀ ਵੇਖਣੀ ਹੈ ਕਿਹਦੇ ਸਿਰ ਤੇ ਹੈ। ਸੋ ਉਸ ਵੇਲੇ ਇਹ ਕਿਹਨੂੰ ਕਹਿਣਗੇ? ਅੱਜ ਮੈਂ ਕਹਿੰਦਾ ਕਿ ਜਿੰਨੇ ਵੀ ਸਿੰਘ ਛੁੱਟਦੇ ਆ ਸਾਨੂੰ ਯਤਨ ਕਰਕੇ ਛਡਾਉਣੇ ਚਾਹੀਦੇ ਆ। ਨਾ ਕੋਈ ਤਲਵਾਰ ਚਲਾਉਣ ਦਾ ਅੱਜ ਸਮਾਂ ਹੈ, ਨਾ ਕੋਈ ਬੰਦੂਕ ਚਲਾਉਣ ਦਾ ਸਮਾਂ ਹੈ। ਅੱਜ ਡੈਮੋਕ੍ਰੇਸੀ ਦੇ ਵਿੱਚ ਰਹਿ ਕੇ ਆਪਣੀ ਆਵਾਜ਼ ਨੂੰ ਪ੍ਰਚੰਡ ਕਰਨ ਦੀ ਲੋੜ ਹੈ। ਸੋ ਜੇ ਅੱਜ ਮੇਰੇ ਨਾਲ ਕਿਤੇ ਜੀਰਾ ਸਾਹਿਬ ਵੀ ਇਹ ਗੱਲ ਕਰ ਦੇਣ ਤੇ ਬਹੁਤ ਵੱਡੀ ਗੱਲ ਹੋ ਸਕਦੀ ਹੈ। ਫਿਰ ਤਾਂ ਦਿੱਲੀ ਨੂੰ ਪਤਾ ਲੱਗ ਜੂਗਾ ਕਿ ਸਾਨੂੰ ਛੱਡਣਾ ਹੀ ਪੈਣਾ ਹੈ, ਕਿਉਂਕਿ ਬਹੁਤ ਗਿਣਤੀ ਸਿੱਖ ਜਿਹੜੇ ਚਾਹੁੰਦੇ ਆ ਕਿ ਸਾਡਾ ਅੰਮ੍ਰਿਤ ਸੰਚਾਰ ਹੋਣਾ ਚਾਹੀਦਾ, ਨਸ਼ਾ ਬੰਦ ਹੋਣਾ ਚਾਹੀਦਾ ਹੈ। ਤੇ ਜੇ ਆਪਾਂ ਨਸ਼ਾ ਬੰਦ ਨਹੀਂ ਕਰਨਾ ਚਾਹੁੰਦੇ, ਅੰਮ੍ਰਿਤ ਸੰਚਾਰ ਦੀ ਲਹਿਰ ਨੂੰ ਰੋਕਣਾ ਚਾਹੁੰਦੇ ਆ, ਤੇ ਫਿਰ ਤਾਂ ਭਾਈ ਅੰਮ੍ਰਿਤਪਾਲ ਸਿੰਘ ਦੀਆਂ ਲੱਤਾਂ ਖਿੱਚਣਗੇ ਹੀ ਉਹ। ਕੀ ਲੱਗਦਾ ਵੀ ਅੰਮ੍ਰਿਤਪਾਲ ਸਿੰਘ ਚੋਣਾਂ ਲੜ ਕੇ ਬਾਹਰ ਆ ਜਾਣਗੇ? ਜਿਹੜੇ ਬਾਕੀ ਸਿੰਘ ਬੈਠੇ ਨੇ ਉਹਨਾਂ ਦੇ ਸਵਾਲ ਹੁੰਦੇ ਨੇ ਕਿ ਜਿਹੜੇ ਬਾਕੀ ਸਿੰਘਾਂ ਦਾ ਆਖਰ ਬਣੂ ਕੀ, ਜਿਹੜੇ ਦੂਸਰੇ ਉਹਨਾਂ ਦੇ ਨਾਲ ਗਏ ਹੋਏ ਨੇ? ਨਹੀਂ, ਦੇਖੋ, ਜਦੋਂ ਮੁੱਢ ਨੂੰ ਛੱਡਣਾ ਪੈ ਜੇ ਤੇ ਦੂਜੇ ਬੰਦਿਆਂ ਨੂੰ ਤਾਂ ਆਟੋਮੈਟਿਕਲੀ ਰਿਹਾ ਕਰਨਾ ਪੈਂਦਾ ਹੈ। ਹੁਣ ਉਹਨਾਂ ਨੇ ਬਾਜੇ ਕੇ ਸਾਹਿਬ ਆ, ਮੰਨ ਲਓ ਕਲਸੀ ਸਾਹਿਬ ਆ, ਪੱਪਲਪ੍ਰੀਤ ਆ, ਜਾਂ ਰੌਂਕੇ ਸਾਹਿਬ ਆ, ਬੁੱਕਣਵਾਲਾ ਸਾਹਿਬ ਆ, ਔਜਲਾ ਸਾਹਿਬ ਆ, ਚਾਚਾ ਹਰਜੀਤ ਸਿੰਘ ਆ, ਬਸੰਤ ਸਿੰਘ ਆ, ਇਹਨਾਂ ਨੇ ਕਿਹੜੀ ਗੋਲੀ ਚਲਾਈ ਆ? ਇਹਨਾਂ ਨੇ ਕਿਹੜਾ ਕੋਈ ਮਰਡਰ ਕੀਤਾ ਹੈ? ਇਹਨਾਂ ਦਾ ਕਸੂਰ ਕੀ ਹੈ? ਮੈਨੂੰ ਇੱਕ ਬੰਦੇ ਦਾ ਵੀ ਇਹ ਦੇਸ਼ ਰਿਟਰਨ 'ਚ ਦੇਵੇ ਵੀ ਇਹਨਾਂ ਨੇ ਆਹ ਮਰਡਰ ਕੀਤਾ, ਜਾਂ ਇਹਨਾਂ ਬੈਂਕ ਲੁੱਟੀ ਆ, ਜਾਂ ਇਹਨਾਂ ਨੇ ਡਕੈਤੀ ਕੀਤੀ ਆ, ਜਾਂ ਇਹਨਾਂ ਨੇ ਕੋਈ ਇਹੋ ਜਿਹਾ ਕੰਮ ਕੀਤਾ ਜਿਹਦੇ ਨਾਲ ਸਾਨੂੰ ਪ੍ਰੋਬਲਮ ਆਈ ਹੈ। ਸੋ ਮੈਨੂੰ ਇਹ ਦੱਸੋ, ਸਾਡੇ ਪੰਜਾਬ ਦੀ ਧਰਤੀ 'ਤੇ ਰਹਿ ਕੇ ਤੇ ਇਹ ਬੀਬੀ ਬਿਲਕਿਸ ਬਾਨੋ ਦੇ ਕਾਤਲਾਂ ਨੂੰ ਰਿਹਾ ਕਰ ਦਿੰਦੇ ਆ, ਜਿਨ੍ਹਾਂ ਨੇ ਉਹਨਾਂ ਨੇ ਜ਼ਬਰ ਕਰਕੇ ਤੇ ਦੋਵਾਂ ਮਾਵਾਂ ਧੀਆਂ ਨੂੰ ਮਾਰਤਾ।
ਸੋ ਉਹਨਾਂ ਨੂੰ ਤਾਂ 14 ਸਾਲ ਦੀ ਉਮਰ ਕੈਦ ਹੋਈ ਤੇ ਇਹਨਾਂ ਨੇ 5-6 ਸਾਲ 'ਚ ਹੀ ਛੱਡ ਦਿੱਤਾ 15 ਅਗਸਤ ਵਾਲੇ ਦਿਨ। ਸੋ ਉਹਨਾਂ ਨਾਲੋਂ ਜ਼ਿਆਦਾ ਤਾਂ ਨਹੀਂ ਐਨਐਸਏ ਤੋਂ ਉਹਨਾਂ ਤੇ ਲੱਗਣੀ ਚਾਹੀਦੀ ਸੀ। ਐਨਐਸਏ ਉਹਨਾਂ ਲਾਤੀ ਜਿਹੜੇ ਬੰਦੇ ਸਾਂਝੀਵਾਲਤਾ ਦਾ ਉਪਦੇਸ਼ ਦਿੰਦੇ, ਇੱਕ ਪੰਗਤ ਤੇ ਇੱਕ ਸੰਗਤ ਦਾ, ਜਿਹੜੇ ਬੰਦਿਆਂ ਨੇ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕੀਤਾ, ਬਾਈਬਲ ਦਾ, ਗੀਤਾ ਦਾ, ਕੁਰਾਨ ਦਾ, ਸਾਰਿਆਂ ਦਾ ਸਤਿਕਾਰ ਕੀਤਾ, ਉਹਨਾਂ ਤੇ ਐਨਐਸਏ ਲਾਤੀ। ਸੋ ਸਾਡੇ ਲੋਕ ਨਹੀਂ ਸਾਥ ਦਿੰਦੇ, ਪਰ ਸਰਕਾਰ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਜੇ ਮੈਂ ਇਹ ਢੰਡੋਰਾ ਪਿੱਟਦਾ ਹੈ ਕਿ ਮੈਂ ਡੈਮੋਕ੍ਰੈਟਿਕ ਹਾਂ, ਮੈਂ 14-19-21 ਆਰਟੀਕਲ ਦੇ ਮੁਤਾਬਕ ਸਾਰਿਆਂ ਨੂੰ ਇਨਸਾਫ ਦੇ ਸਕਦਾ ਹੈ, ਤੇ ਫਿਰ ਇਨਸਾਫ ਦਿਸਣਾ ਵੀ ਚਾਹੀਦਾ ਹੈ। ਹੁਣ ਜੇ ਮੋਦੀ ਸਾਹਿਬ ਤੁਸੀਂ ਵੇਖੋ ਕਤਰ ਦੇ ਵਿੱਚੋਂ ਆਪਣੇ 8 ਬੰਦੇ ਛੁਡਾ ਕੇ ਲੈ ਕੇ ਆਇਆ ਹੈ ਆਪਣੇ ਸਾਥੀਆਂ ਦੇ ਨਾਲ, ਔਰ ਉਹਨਾਂ ਬੰਦਿਆਂ ਨੇ ਕੋਈ ਉੱਥੇ ਚੰਗਾ ਕੰਮ ਨਹੀਂ ਸੀ ਕੀਤਾ, ਪਰ ਅਸੀਂ ਨਹੀਂ ਚਾਹੁੰਦੇ ਕਿ ਫਾਂਸੀ ਹੋਣੀ ਚਾਹੀਦੀ ਹੈ। ਉਹਨਾਂ ਨੂੰ ਫਾਂਸੀ ਹੋਈ ਤੇ ਮੋਦੀ ਸਾਹਿਬ ਸੰਗੀਨ ਜੁਰਮਾਂ ਹੇਠ ਫਾਂਸੀ ਹੋਈ ਬੰਦਿਆਂ ਨੂੰ ਛੁਡਾ ਕੇ ਲੈ ਕੇ ਆਏ ਆ, ਤੇ ਸਿੱਖ ਪੰਥ ਆਪਣੇ ਬੰਦੇ ਨਹੀਂ ਛੁਡਾ ਸਕਦਾ? ਇਹ ਦੇਸ਼ ਨਹੀਂ ਚਾਹੁੰਦਾ? ਕਦੀ ਵੀ ਤੁਸੀਂ ਮੈਨੂੰ ਦੱਸੋ ਪਾਕਿਸਤਾਨ ਦੀ ਖਬਰ ਸੁਣ ਲਓ, ਇੰਗਲੈਂਡ ਦੀ, ਜਰਮਨ ਦੀ, ਇੰਗਲੈਂਡ ਦੀ ਜਾਂ ਕੈਨੇਡਾ ਅਮਰੀਕਾ ਦੀ ਸੁਣ ਲਓ, ਕਦੀ ਵੀ ਕਿਸੇ ਦੇਸ਼ ਨੇ ਆਪਣੇ ਵਸਿੰਦਿਆਂ ਤੇ ਗੋਲੀਆਂ ਚਲਾਈਆਂ? ਇਹ ਦੇਸ਼ ਆਪਣੇ ਵਸਿੰਦਿਆਂ ਤੇ ਗੋਲੀਆਂ ਚਲਾ ਰਿਹਾ ਹੈ। ਆਹ ਖੱਟੜ ਸਰਕਾਰ ਨੇ ਹਰਿਆਣੇ ਦੇ ਵਿੱਚ ਹੁਣੇ ਸਾਡਾ ਸ਼ੁਭਕਰਨਦੀਪ ਸਿੰਘ ਜਿਹੜਾ ਉਹਨੂੰ ਸ਼ਹੀਦ ਕਰਤਾ ਹੈ, ਪੰਜਾਬ ਦੀ ਧਰਤੀ ਤੇ ਗੋਲੀਆਂ ਮਾਰ ਕੇ ਸ਼ਹੀਦ ਕਰਤਾ ਹੈ, ਤੇ ਸਾਡਾ ਮੁੱਖ ਮੰਤਰੀ ਹਾਂ ਦਾ ਨਾਰਾ ਹੀ ਨਹੀਂ ਮਾਰਦਾ। ਕਹਿੰਦੇ ਪਰਿਵਾਰਾਂ ਨੂੰ ਵਰਤਿਆ ਜਾਂਦਾ ਹੈ। ਦੇਖੋ ਜੀ, ਮੈਂ ਸਮਝਦਾ ਵਾਂ ਵੀ ਇਹ ਤਾਂ ਸਾਡੀ ਬਦਕਿਸਮਤੀ ਆ ਕਿ ਸਾਨੂੰ ਇਹੋ ਜਿਹੇ ਅਹੁਦੇਦਾਰ, ਇਹੋ ਜਿਹੇ ਲੀਡਰ ਮਿਲੇ ਆ ਜਿਹੜੇ ਸਾਡੇ ਵਾਸਤੇ ਹਾਂ ਦਾ ਨਾਰਾ ਹੀ ਨਹੀਂ ਮਾਰਦੇ। ਅਸੀਂ ਬਿਰਸਾ ਸਿੰਘ ਬਲਟੋਆ ਨੂੰ ਕਿਵੇਂ ਦੇਖਦੇ ਹੋ? ਬਿਰਸਾ ਸਿੰਘ ਬਲਟੋਆ ਇੱਥੋਂ ਕਾਫੀ ਚਰਚਾ ਦਾ ਵਿਸ਼ਾ ਬਣੇ ਹੋਏ ਨੇ ਕਿ ਬਿਰਸਾ ਸਿੰਘ ਬਲਟੋਆ ਦੇ ਵੱਲੋਂ ਕਿਹਾ ਜਾਂਦਾ ਰਿਹਾ ਕਿ ਮੇਰੇ ਤੇ 21 ਸਾਲ ਦੀ ਉਮਰ ਦੇ ਵਿੱਚ ਐਨਐਸਏ ਲੱਗ ਗਿਆ ਸੀ, ਮੇਰਾ ਬ੍ਰਦਰ 17 ਸਾਲ ਦਾ ਸੀ, ਅਸੀਂ ਤਾਂ ਬਾਹਾਂ ਖੜੀਆਂ ਕਰਕੇ ਕੋਈ ਸਰੈਂਡਰ ਨਹੀਂ ਕਰਿਆ, ਸਾਨੂੰ ਸਬੂਤ ਦਿਓ, ਪ੍ਰੂਫ ਦਿਓ। ਅਜਿਹੀਆਂ ਗੱਲਾਂ ਉਹ ਬਿਰਸਾ ਸਿੰਘ ਬਲਟੋਆ ਕਰਦੇ ਨੇ। ਦੇਖੋ, ਮੈਂ ਉਹਨਾਂ ਨੂੰ ਇਹ ਬੇਨਤੀ ਕਰਦਾ ਹਾਂ ਕਿ ਜੇ ਤੁਸੀਂ ਕੀਤਾ ਇਹ ਕੰਮ ਕੀਤੇ ਆ ਤੇ ਤੁਹਾਨੂੰ ਲੋਕਾਂ ਨੇ ਐਮਐਲਏ ਬਣਾਇਆ 2 ਵਾਰੀ, ਐਸਐਸ ਬੋਰਡ ਦੇ ਮੈਂਬਰ ਬਣੇ ਹੋ, ਤੁਸੀਂ ਸਾਰਾ ਕੁਝ ਕੀਤਾ ਹੈ, ਰਾਜ ਭਾਗ ਹੰਡਾਇਆ ਹੈ, ਤੇ ਇਹਨਾਂ ਨੂੰ ਵੀ ਹੁਣ ਵਾਰੀ ਆਉਣ ਦਿਓ, ਦੂਜਿਆਂ ਦੀ ਵੀ। ਆਪਾਂ ਸਾਰਿਆਂ ਨੇ, ਜੇ ਆਪਾਂ ਭਰਾ ਆ ਤੇ ਫਿਰ ਦੂਜਿਆਂ ਦੀ ਵਾਰੀ ਵੀ ਆਉਣ ਦਿਓ। ਉਹਨਾਂ ਨੇ ਕਿਹੜਾ ਗੋਲੀਆਂ ਵੇਚੀਆਂ ਹੈ? ਉਹਨਾਂ ਨੇ ਕਿਹੜਾ ਸਮੈਕ ਵੇਚੀ ਆ? ਉਹਨਾਂ ਨੇ ਵੀ ਤਾਂ ਕੌਮ ਵਾਸਤੇ ਗੱਲ ਕੀਤੀ ਹੈ। ਜੇ ਤੁਹਾਨੂੰ ਕੌਮ 2 ਵਾਰੀ ਐਮਐਲਏ ਬਣਾ ਸਕਦੀ ਹੈ ਤਾਂ ਦੂਜਿਆਂ ਨੂੰ ਵੀ ਬਣ ਦਿਓ। ਆਪਾਂ ਸਾਰੇ ਭਰਾਵਾਂ, ਆਪਣਾ ਵੱਟ ਬੰਨੇ ਦਾ ਰੌਲਾ ਕੋਈ ਨਹੀਂ। ਮੈਂ ਕਦੀ ਵੀ ਇਹ ਨਹੀਂ ਚਾਹੁੰਦਾ ਕਿ ਕੋਈ ਸਿੱਖ ਇੱਕ ਦੂਜੇ ਦੇ ਘਰ ਤੱਕ ਅਟੈਕ ਕਰੇ ਜਾਂ ਪਤਲੇ ਪੋਤੜੇ ਫੋਲੇ ਜਾਂ ਆਪਣਾ ਝੱਗਾ ਚੁੱਕ ਕੇ ਢਿੱਡ ਨੰਗਾ ਕਰੇ। ਸਿੱਖ ਤਾਂ ਸਿੱਖ ਹੀ ਆ ਨਾ। ਕਹਿੰਦੇ ਧੋਖਾ ਹੋਇਆ ਸਾਡੇ ਨਾਲ, ਅਸੀਂ ਲਾਸਟ ਤੱਕ ਮਿਲਦੇ ਰਹੇ ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਨੂੰ, ਉਦੋਂ ਤੱਕ ਕਹਿੰਦੇ ਰਹੇ ਕਿ ਭਾਈ ਸਾਹਿਬ ਨਹੀਂ ਚੋਣ ਲੜਨਗੇ। ਉਹ ਤਾਂ ਉਹਨਾਂ ਮੈਨੂੰ ਵੀ ਕਿਹਾ ਸੀ ਵੀ ਨਹੀਂ ਲੜਨਗੇ। ਉਹ ਤਾਂ ਉਹਨਾਂ ਨੇ ਕਿਹਾ ਕਿ ਭਾਈ ਸਾਹਿਬ ਕਹਿੰਦੇ ਵੀ ਤੁਸੀਂ ਚੋਣ ਲੜਨ ਬਾਰੇ ਸੋਚਿਓ ਨਾ, ਤੇ ਮਤਲਬ ਮੈਂ ਨਹੀਂ ਲੜਨੀ। ਹੁਣ ਜਦੋਂ ਸੰਗਤਾਂ ਨੇ ਇਹ ਗੱਲ ਕਹਿਤੀ ਵੀ ਤੁਸੀਂ ਲੜੋ, ਉਹ ਕਹਿੰਦੇ ਮੈਂ ਸੰਗਤਾਂ ਦੇ ਕਹਿਣ ਤੇ ਇਹ ਹੁਕਮ ਮੈਨੂੰ ਸੰਗਤਾਂ ਦਾ ਮੰਨਣਾ ਪਿਆ ਹੈ, ਤੇ ਮੈਂ ਸਮਝਦਾ ਸੰਗਤ ਵੱਡੀ ਹੁੰਦੀ ਹੈ। ਗੁਰੂ ਸਾਹਿਬ ਵੀ ਕਹਿੰਦੇ ਆ ਸੰਗਤ 21 ਵਿਸਵੇ ਆ ਤੇ ਗੁਰੂ 20 ਵਿਸਵੇ ਆ। ਜੇ ਸੰਗਤ ਨੇ ਕਹਿਤਾ ਤੇ ਉਹਨਾਂ ਮੰਨ ਲਿਆ, ਤੇ ਅੱਜ ਸੰਗਤ ਪੱਬਾਂ ਭਾਰ ਹੋਈ ਉਹਨਾਂ ਨੂੰ ਜਿਤਾਉਣ ਵਾਸਤੇ। ਵਿਸ਼ਵਾਸ ਹੈ ਖਡੂਰ ਸਾਹਿਬ ਦੇ ਲੋਕਾਂ ਦੇ 2019 ਦੇ ਵਿੱਚ ਬੀਬੀ ਖਾਲੜਾ ਖੜੇ ਹੋਏ ਸੀ ਤੇ ਲੋਕਾਂ ਨੇ ਜਸਵੀਰ ਡਿੰਪੀ ਨੂੰ ਜਿਤਾ ਕੇ ਤੋਰਤਾ ਸੀ? ਨਹੀਂ, ਉਹਦੇ ਵਿੱਚ ਕੁਝ ਗਲਤੀਆਂ ਹੋਈਆਂ ਸਨ। ਉਹ ਇਹ ਗਲਤੀਆਂ ਸਨ ਕਿ ਸੁਖਪਾਲ ਸਿੰਘ ਖਹਿਰੇ ਵੱਲੋਂ ਉਹਨਾਂ ਨੂੰ ਨਹੀਂ ਸੀ ਲੜਨੀ ਚਾਹੀਦੀ। ਉਹਨਾਂ ਨੂੰ ਅਕਾਲ ਤਖਤ ਸਾਹਿਬ ਤੇ ਖਲੋ ਕੇ ਗੱਲ ਕਹਿਣੀ ਚਾਹੀਦੀ ਸੀ ਕਿ ਮੈਂ ਕੌਮ ਵੱਲੋਂ ਇਲੈਕਸ਼ਨ ਲੜ ਰਹੀ ਹਾਂ। ਤੇ ਭਾਈ ਜਸਵੰਤ ਸਿੰਘ ਖਾਲੜਾ ਦੀ ਬੜੀ ਵੱਡੀ ਕੁਰਬਾਨੀ ਹੈ, ਬਹੁਤ ਵੱਡੀ ਸ਼ਹਾਦਤ ਹੈ। ਲੋਕਾਂ ਨੇ ਤਾਂ ਉਹਨਾਂ ਨੂੰ 2 ਲੱਖ ਵੋਟ 'ਤੇ ਜਿਤਾਉਣਾ ਸੀ, ਤੇ ਨਾ ਹੀ ਕੋਈ ਉਸ ਵੇਲੇ ਮੇਰੇ ਖਿਆਲ ਇਹੋ ਜਿਹੇ ਹਾਲਾਤ ਬਣੇ ਸਨ ਕਿ ਬਾਦਲ ਵੀ ਕੈਂਡੀਡੇਟ ਨਾ ਦਿੰਦੇ। ਪਰ ਉਹਨਾਂ ਨੇ ਵੀ ਬੀਬੀ ਜਗੀਰ ਕੌਰ ਨੂੰ ਉਸ ਵੇਲੇ ਦਿੱਤਾ ਜਦੋਂ ਇਹਨਾਂ ਨੇ ਸੁਖਪਾਲ ਸਿੰਘ ਖਹਿਰੇ ਵੱਲੋਂ ਪੇਪਰ ਭਰਤੇ। ਫਿਰ ਸੁਖਪਾਲ ਸਿੰਘ ਖਹਿਰੇ ਨੇ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਗਾੜੀ ਜੱਸੀ ਜੀ ਸਰਾਲ ਨੂੰ ਜਾ ਕੇ ਸੰਗਰੂਰ ਤੋਂ ਖਿਲਾੜ ਘੱਤਿਆ, ਜਦ ਕਿ ਮਾਨ ਸਾਹਿਬ ਨੇ ਇੱਥੇ ਉਸ ਵੇਲੇ ਵੀ ਕੈਂਡੀਡੇਟ ਨਹੀਂ ਦਿੱਤਾ। ਉਹਨਾਂ ਨੇ ਸਾਨੂੰ ਇਹ ਹਦਾਇਤ ਕੀਤੀ ਸੀ ਕਿ ਤੁਸੀਂ ਪਿੰਡ ਘਰ ਘਰ ਜਾ ਕੇ ਇੱਕ ਲਹਿਰ ਬਣਾਓ ਕਿ ਭਾਈ ਜਸਵੰਤ ਸਿੰਘ ਖਾਲੜਾ ਦੀ ਸ਼ਹੀਦੀ ਨੂੰ ਸੱਦਾ ਕਰਦੇ ਹੋਏ ਆਪਾਂ ਇਸ ਵਾਰ ਮਤਦਾਨ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਕਰੀਏ। ਤੇ ਮਾਨ ਸਾਹਿਬ ਨੂੰ ਕਹਿੰਦੇ, ਉਹ ਕਹਿੰਦੇ ਮੈਂ ਕੈਂਡੀਡੇਟ ਨਹੀਂ ਇਹਨਾਂ ਦੇ ਗਾੜੀ ਦੇਣਾ, ਇਹਨਾਂ ਦੀ ਬਹੁਤ ਵੱਡੀ ਕੁਰਬਾਨੀ ਹੈ। ਤੇ ਉਹਨਾਂ ਜਿਨ੍ਹਾਂ ਵੱਲੋਂ ਬੀਬੀ ਜੀ ਖੜੇ ਸਨ, ਉਹ ਲੀਡਰ ਜਾ ਕੇ ਉੱਥੇ ਮਾਨ ਸਾਹਿਬ ਗਾੜੀ ਕੈਂਡੀਡੇਟ ਦਿੰਦਾ ਹੈ। ਸੋ ਕਿੱਡਾ ਜਿਗਰਾ ਹੋਊਗਾ ਸਰਦਾਰ ਸਿਮਰਨਜੀਤ ਸਿੰਘ ਮਾਨ ਦਾ, ਜਿਹੜਾ ਆਪ ਤਾਂ ਪੰਥ ਦੇ ਹਿੱਤਾਂ ਵਾਸਤੇ ਸਾਰਾ ਕੁਝ ਕਰਦਾ ਹੈ, ਪਰ ਉਹਦੇ ਵਾਸਤੇ ਇਹ ਨਹੀਂ ਸੋਚਦੇ, ਕਰਦੇ ਨਹੀਂ। ਉਸ ਵੇਲੇ ਜੇ ਇਹ ਗਲਤੀ ਨਾ ਹੁੰਦੀ ਤੇ ਖਡੂਰ ਸਾਹਿਬ ਦੇ ਲੋਕਾਂ ਨੇ ਕਦੀ ਵੀ ਇਹ ਬੀਬੀ ਖਾਲੜਾ ਨੂੰ ਹਰਨ ਨਹੀਂ ਸੀ ਦੇਣਾ, ਕਿਉਂਕਿ 2 ਲੱਖ ਵੋਟ ਤਾਂ ਉਹ ਜਿੱਤਣਾ ਸੀ ਜੇ ਅਕਾਲ ਤਖਤ ਸਾਹਿਬ ਤੋਂ ਖਲੋ ਜਾਂਦੇ। ਲੋਕ ਕਹਿੰਦੇ ਇਕੱਲਾ ਅੰਮ੍ਰਿਤਪਾਲ ਸਿੰਘ ਹੀ ਕਿਉਂ, ਦੂਜੇ ਕਿਉਂ ਨਹੀਂ? ਮੈਂ ਸਮਝਦਾ ਕਿ ਅੱਜ ਜੇ ਕਾਨੂੰਨ ਹੈ, ਜੇ ਸਜ਼ਾ ਹੋਏ ਬੰਦੇ ਨੂੰ ਹੈ ਕੋਈ ਮਤਲਬ ਐਕਟ,
ਵੀ ਆਪਾਂ ਉਹਨੂੰ ਵੀ ਚੋਣ ਲੜ ਕੇ ਲੈ ਕੇ ਆ ਸਕਦੇ ਹਾਂ, ਤਾਂ ਸਾਨੂੰ ਸਾਰੀਆਂ ਸੀਟਾਂ ਤੇ ਲੜਨੀ ਚਾਹੀਦੀ। ਜਿਸ ਤਰੀਕੇ ਨਾਲ ਇਹ ਇਲੈਕਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਮਾਨ ਸਾਹਿਬ ਨੇ ਇੱਕ ਬਿਆਨ ਦਿੱਤਾ ਸੀ ਕਿ ਜਿੰਨੇ ਵੀ ਬੰਦੀ ਸਿੰਘ ਦਿਬੜੂਗੜ੍ਹ ਵਾਲੇ ਆ ਉਹ ਸਾਰੇ ਸਾਡੀ ਪਾਰਟੀ ਵੱਲੋਂ ਇਲੈਕਸ਼ਨ ਲੜ ਸਕਦੇ ਆ ਤੇ ਪਹਿਲ ਉਹਨਾਂ ਨੂੰ ਹੋਊਗੀ। ਤੇ ਉਸ ਵੇਲੇ ਅਸੀਂ ਬਸੰਤ ਸਿੰਘ ਨੂੰ ਕਿਹਾ ਸੀ ਕਿ ਤੁਸੀਂ ਉੱਥੋਂ ਫਤਿਹਗੜ੍ਹ ਸਾਹਿਬ ਤੋਂ ਰਿਜ਼ਰਵ ਸੀਟ ਤੇ ਤੁਸੀਂ ਆਓ ਤੇ ਲੜੋ, ਕਿਉਂਕਿ ਉੱਥੇ ਬਹੁਤ ਵੱਡੀ ਗਿਣਤੀ 'ਚ ਬਸੰਤ ਸਿੰਘ ਨੇ ਜਿੱਤਣਾ ਸੀ। ਉਹਨਾਂ ਕਿਹਾ ਸੀ ਨਹੀਂ ਲੜਨੀ। ਹੁਣ ਤਾਂ ਉੱਥੇ ਮਾਨ ਸਾਹਿਬ ਦਾ ਕੀ ਕਸੂਰ ਹੈ? ਮਾਨ ਸਾਹਿਬ ਨੇ ਤਾਂ ਹਰ ਵਾਰੀ ਹਾਂ ਦਾ ਨਾਰਾ ਮਾਰਿਆ। ਜੇ ਦੂਜੇ ਸਿੰਘ ਅੱਜ ਉੱਥੇ ਬੈਠੇ ਆ ਤੇ ਉਹ ਸਾਡੇ ਤਖਤ ਨੇ ਹਾਂ ਦਾ ਨਾਰਾ ਨਹੀਂ ਮਾਰਿਆ, ਸਾਡੀ SGPC ਨੇ ਬਣਦਾ ਰੋਲ ਅਦਾ ਨਹੀਂ ਕੀਤਾ। ਤੁਸੀਂ ਮੈਨੂੰ ਇਹ ਦੱਸੋ ਵੀ ਜਿਹੜੇ ਕਿਸੇ ਵੀ ਕੌਮ ਕੋਲ ਇਹੋ ਜਿਹਾ ਅਦਾਰਾ ਹੈਗਾ ਜਿਹੜਾ ਸਿੱਖਾਂ ਕੋਲ ਹੈ? ਸਿੱਖਾਂ ਕੋਲ ਆਪਣਾ ਵੱਖਰਾ ਤਖਤ ਹੈ, ਸਿੱਖਾਂ ਕੋਲ ਆਪਣਾ ਵੱਖਰਾ ਗ੍ਰੰਥ ਹੈ, ਸਿੱਖਾਂ ਕੋਲ ਆਪਣਾ ਸੱਭਿਆਚਾਰ ਹੈ, ਆਪਣੀ ਬੋਲੀ ਹੈ, ਆਪਣਾ ਪਹਿਰਾਵਾ ਹੈ, ਆਪਣੀ ਜਵਾਨੀ, ਕਿਸਾਨੀ, ਪਾਣੀ। ਸਿੱਖਾਂ ਕੋਲ ਤਾਂ ਸਾਰਾ ਕੁਝ ਉਹ ਚੀਜ਼ਾਂ ਜਿਹੜੀਆਂ ਇੱਕ ਦੇਸ਼ ਕੋਲ ਹੋਣੀਆਂ ਚਾਹੀਦੀਆਂ। ਅੱਜ ਦੀ ਘੜੀ ਜਿਹੜਾ ਮੁਕਾਬਲਾ ਉਹ ਕਿਸ ਦੇ ਨਾਲ ਮੰਨਦੇ ਹੋ? ਕਿਉਂਕਿ ਖਡੂਰ ਸਾਹਿਬ ਦੀ ਸੀਟ ਨੂੰ ਹਰ ਕੋਈ ਦੇਖ ਰਿਹਾ, ਚਾਹੇ ਦੀ ਹੋਰ ਅੱਖ ਦੇ ਨਾਲ ਦੇਖ ਰਿਹਾ ਤੇ ਚਾਹੇ ਦੀ ਪੰਥਕ ਅੱਖ ਦੇ ਨਾਲ ਦੇਖ ਰਿਹਾ ਹੋਵੇ। ਦੇਖੋ, ਮੁਕਾਬਲਾ ਮੈਂ ਇਹ ਬੇਨਤੀ ਕਰਦਾ ਹੈ ਵੀ ਸਾਡਾ ਕਿਸੇ ਨਾਲ ਮੁਕਾਬਲਾ ਨਹੀਂ। ਨਾ ਅਸੀਂ ਜੀਰਾ ਸਾਹਿਬ ਨਾਲ ਮੁਕਾਬਲਾ ਗਿਣਦੇ ਹਾਂ, ਨਾ ਅਸੀਂ ਬਲਟੋਹਾ ਸਾਹਿਬ ਨਾਲ ਮੁਕਾਬਲਾ ਗਿਣਦੇ ਹਾਂ, ਨਾ ਅਸੀਂ ਕਿਸੇ ਨਾਲ ਵੀ ਮੁਕਾਬਲਾ ਨਹੀਂ ਗਿਣਦੇ, ਭਾਵੇਂ ਉਹ ਸੰਗਰੂਰ ਹੋਵੇ ਤੇ ਭਾਵੇਂ ਖਡੂਰ ਸਾਹਿਬ ਹੋਵੇ। ਸਾਡਾ ਮੁਕਾਬਲਾ ਕਿਸੇ ਬੰਦੇ ਨਾਲ ਨਹੀਂ, ਸਾਡਾ ਮੁਕਾਬਲਾ ਇੱਕ ਤਖਤ ਨਾਲ ਹੈ, ਸਿੱਖਾਂ ਦਾ। ਕਿਉਂਕਿ ਉਸ ਤਖਤ ਨਾਲ ਸਿੱਖਾਂ ਦਾ ਮੁਕਾਬਲਾ ਹੈ ਜਿਹੜਾ ਤਖਤ ਅੱਜ ਬੈਠਾ ਉੱਥੇ ਹੁਕਮ ਕਰਦਾ ਹੈ ਤੇ ਸਾਡੇ ਬੱਚਿਆਂ ਨੂੰ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੰਦਾ ਹੈ ਟੇਢੇ ਢੰਗ ਨਾਲ। ਭਾਵੇਂ ਉਹ ਭਾਰਤ ਦੇ ਵਿੱਚ ਹੋਣ ਦੀਪ ਸਿੰਘ ਸਿੱਧੂ ਵਰਗੇ ਤੇ ਮੂਸੇ ਵਾਲੇ ਸਾਹਿਬ ਵਰਗੇ, ਤੇ ਭਾਵੇਂ ਉਹ ਇੰਗਲੈਂਡ ਦੇ ਵਿੱਚ ਅਵਤਾਰ ਸਿੰਘ ਖੰਡੇ ਵਰਗੇ ਵੀਰ ਹੋਣ, ਭਾਵੇਂ ਉਹ ਨਿੱਜਰ ਸਾਹਿਬ ਵਰਗੇ ਕੈਨੇਡਾ ਦੇ ਵਿੱਚ ਹੋਣ, ਭਾਵੇਂ ਸੁਖਦੂਰ ਸਿੰਘ ਵਰਗੇ ਹੋਣ, ਭਾਵੇਂ ਮਲਕ ਸਾਹਿਬ ਵਰਗੇ ਹੋਣ, ਭਾਵੇਂ ਪਰਮਜੀਤ ਸਿੰਘ ਪੰਜ ਵਰਗੇ ਪਾਕਿਸਤਾਨ ਦੇ ਵਿੱਚ ਹੋਣ, ਲਖਵੀਰ ਸਿੰਘ ਰੋਡੇ ਵਰਗੇ। ਉਹਨਾਂ ਨੂੰ ਜਦੋਂ ਇਹ ਦੇਸ਼ ਸਿੱਧੇ ਤੌਰ ਤੇ ਗੋਲੀਆਂ ਮਾਰ ਕੇ ਸ਼ਹੀਦ ਕਰਦਾ ਥਾਂ ਥਾਂ ਤੇ ਫਿਰ ਸਾਡੀ ਲੜਾਈ ਤਾਂ ਉਸ ਤਖਤ ਨਾਲ ਹੀ ਹੋਊਗੀ ਜਿਹੜੇ ਤਖਤ ਨਾਲ ਸਾਡਾ ਬਣਦਾ ਹੈ ਕਿ ਉਹ ਸਾਡਾ ਨੁਕਸਾਨ ਕਰ ਰਿਹਾ ਹੈ। ਕਿਵੇਂ ਜਿਹੜਾ ਮਾਹੌਲ ਆ ਪੂਰਾ ਓਵਰਆਲ ਜੇ ਪੰਜਾਬ ਦੀ ਗੱਲ ਕੀਤੀ ਜਾਵੇ, ਤੁਸੀਂ ਅੰਮ੍ਰਿਤਸਰ ਤੋਂ ਵੀ ਕੈਂਡੀਡੇਟ ਦਿੱਤਾ ਹੈਗਾ, ਅੰਮ੍ਰਿਤਸਰ ਤੋਂ ਸੁਧੀਰ ਸੂਰੀ ਨੂੰ ਮਾਰਨ ਵਾਲਾ ਬੰਦਾ ਸਣੀ ਕਹਿੰਦਾ ਮੈਂ ਆਜ਼ਾਦ ਚੋਣ ਲੜਨੀ ਆ, ਉੱਥੋਂ ਕੀ ਵਿਚਾਰ ਬਣੀ? ਦੇਖੋ, ਸਣੀ ਸਾਡਾ ਬਹੁਤ ਸਤਿਕਾਰਯੋਗ ਵੀਰ ਆ, ਉਹਨੇ ਬਹੁਤ ਚੜ੍ਹਦੀ ਕਲਾ ਵਾਲਾ ਕੰਮ ਕੀਤਾ ਹੈ। ਉਹਨੇ ਉਸ ਆਵਾਜ਼ ਨੂੰ ਰੋਕਿਆ ਜਿਹੜੀ ਆਵਾਜ਼ ਰੋਜ਼ ਹੀ ਕਹਿੰਦੀ ਸੀ ਭਸਮਾਸੁਰ ਦੈਂਤ ਸੰਤ ਜਰਨੈਲ ਸਿੰਘ ਨੂੰ, ਜਿਹੜੇ ਜਦੋਂ ਮਰਜ਼ੀ ਪੋਸਟਰ ਫੜ ਕੇ ਸਾੜ ਦਿੰਦੇ ਸਨ 6 ਜੂਨ ਵਾਲੇ ਦਿਨ। ਤੇ ਸਰਦਾਰ ਸੰਦੀਪ ਸਿੰਘ ਸਨੀ ਨੇ ਜਿਹੜਾ ਕੰਮ ਕੀਤਾ ਉਹਦੇ ਨਾਲ ਕੌਮ ਦਾ ਸਿਰ ਉੱਚਾ ਹੋਇਆ। ਪਰ ਸਨੀ ਦੇ ਭਰਾਵਾਂ ਨੇ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਬੇਟੇ ਨੂੰ ਇਹ ਗੱਲ ਕਹੀ ਹੈ ਕਿ ਜੇ ਮਾਨ ਸਾਹਿਬ ਦਾ ਬੇਟਾ ਲੜਦਾ ਹੈ ਤੇ ਫਿਰ ਅਸੀਂ ਇਲੈਕਸ਼ਨ ਨਹੀਂ ਲੜਦੇ। ਜੇ ਇਹ ਸਮਾਂ ਪਹਿਲਾਂ ਸੰਦੀਪ ਸਿੰਘ ਸਨੀ ਜਦੋਂ ਸਰਦਾਰ ਮਾਨ ਨੇ ਕਿਹਾ ਸੀ ਕਿ ਜਿੰਨੇ ਵੀ ਇਲੈਕਸ਼ਨ ਲੜਨੀ ਆ ਮੇਰੇ ਵੱਲੋਂ ਆਣ ਕੇ ਲੜੋ, ਉਸ ਵੇਲੇ ਇਮਾਨ ਸਿੰਘ ਨੂੰ ਉੱਥੇ ਕੈਂਡੀਡੇਟ ਨਹੀਂ ਸੀ ਦਿੱਤਾ। ਤੇ ਉਹ ਇਤਨਾ ਵੱਡਾ ਇਤਿਹਾਸਕ ਸ਼ਹਿਰ ਹੈ ਅੰਮ੍ਰਿਤਸਰ ਸਾਹਿਬ, ਤੇ ਉੱਥੇ ਉਸ ਵੇਲੇ ਜੇ ਕਿਤੇ ਅਸੀਂ ਫੈਸਲਾ ਕੀਤਾ ਹੁੰਦਾ ਤੇ ਬਹੁਤ ਵਧੀਆ ਇਹ ਫੈਸਲਾ ਹੁੰਦਾ। ਪਰ ਅੱਜ ਇਮਾਨ ਸਿੰਘ ਮਾਨ ਨੇ ਉਸ ਚੀਜ਼ ਨੂੰ ਖਾਲੀ ਨਹੀਂ ਛੱਡਿਆ, ਭਾਵੇਂ ਉੱਥੇ ਸਮੁੰਦਰੀ ਸਾਹਿਬ ਦੇ ਪੋਤਰਾ ਆ ਕੇ ਇਲੈਕਸ਼ਨ ਲੜਦਾ ਹੈ ਤੇ ਉੱਥੋਂ ਸਿਮਰਨਜੀਤ ਸਿੰਘ ਮਾਨ ਦੇ ਲੜਕੇ ਨੇ ਵੀ ਆਣ ਕੇ ਦਾਅਵੇਦਾਰੀ ਪੇਸ਼ ਕੀਤੀ ਹੈ, ਇਸ ਕਰਕੇ ਕਿ ਉਦੋਂ ਸਨੀ ਸਾਹਿਬ ਦਾ ਆਵਾਜ਼ ਨਹੀਂ ਸੀ ਆਈ। ਹੁਣ ਅੱਜ ਸਾਰੇ ਥਾਵਾਂ ਤੋਂ ਮਾਨ ਸਾਹਿਬ ਨੂੰ ਕੈਂਡੀਡੇਟ ਲੈਣੇ ਔਖੇ ਬਹੁਤ ਹੋ ਜਾਂਦੇ ਆ, ਇਸ ਕਰਕੇ ਮੈਂ ਉਹਨਾਂ ਦਾ ਸਤਿਕਾਰ ਕਰਦਾ ਹਾਂ ਆਪਣੇ ਵੀਰਾਂ ਦਾ ਜਿਨ੍ਹਾਂ ਨੇ ਸਨੀ ਸਾਹਿਬ ਦੇ ਭਰਾਵਾਂ ਨੇ ਇਹ ਫੈਸਲਾ ਕੀਤਾ ਕਿ ਅਸੀਂ ਸਰਦਾਰ ਇਮਾਨ ਸਿੰਘ ਦੇ ਮਾਨ ਦੇ ਖਿਲਾਫ ਇਹ ਇਲੈਕਸ਼ਨ ਨਹੀਂ ਲੜਨਾ। ਪੰਜਾਬ ਪੰਥ ਨੂੰ ਟੇਢੀ ਅੱਖ ਨਾਲ ਕਿਉਂ ਦੇਖਿਆ? ਦੇਖੋ, ਪੰਜਾਬ ਇੱਕ ਦੇਸ਼ ਹੈ, 5 ਦਰਿਆਵਾਂ ਦੀ ਧਰਤੀ ਹੈ, ਔਰ ਜਿਹੜਾ ਦੇਸ਼ ਹੁੰਦਾ ਹੈ ਤੇ ਪੰਥ ਹੁੰਦਾ ਹੈ ਉਹ ਬਹੁਤ ਵੱਡਾ। ਹੁਣ ਜਿਹੜਾ ਤਖਤ ਅੱਜ ਆਪਣੇ ਰਾਜ ਭਾਗ ਦੀ ਗੱਲ ਕਰਦਾ, ਹਿੰਦੂ ਰਾਸ਼ਟਰ ਬਣਾਉਣ ਦੀ ਗੱਲ ਕਰਦਾ ਹੈ, ਤੇ ਦੂਜਾ ਦੇਸ਼ ਜਿਹੜਾ ਪੰਜਾਬ ਦੇਸ਼ ਉਹ ਆਪਣੀ ਗੱਲ ਕਿਉਂ ਨਹੀਂ ਕਰ ਸਕਦਾ? ਮੈਂ ਟੇਢੇ ਢੰਗ ਨਾਲ ਇਸ ਕਰਕੇ ਵੇਖਦਾ ਹਾਂ ਕਿ ਇਹ ਕਹਿੰਦੇ ਸਾਡਾ 9 ਮਾਸ ਦਾ ਰਿਸ਼ਤਾ ਹੈ। ਜੇ 9 ਮਾਸ ਦਾ ਰਿਸ਼ਤਾ ਹੈ ਤੇ ਫਿਰ ਬੰਦੀ ਸਿੰਘ ਸਾਡੇ ਕੀ ਉਹਨਾਂ ਦਾ ਕਸੂਰ ਆ? ਸਜ਼ਾ ਪੂਰੀ ਹੋ ਗਈ, ਛੱਡ ਦੇਣੇ ਚਾਹੀਦੇ ਆ। ਹੁਣ ਜੇ ਉਹ ਨਹੀਂ ਛੱਡਣਗੇ ਤੇ ਟੇਢੇ ਢੰਗ ਨਾਲ ਤਾਂ ਵੇਖਣਾ ਹੀ ਪਊਗਾ, ਕਿਉਂਕਿ ਇਸ ਮਾਹੌਲ ਖਰਾਬ ਕਰਨਗੇ ਜੇ ਛੱਡਤੇ ਦੁਬਾਰਾ ਫਿਰ ਉਹੀ ਮਾਹੌਲ ਬਣੂ। ਦੇਖੋ, ਮੈਨੂੰ ਜਿੰਨੇ ਸਿੰਘ ਹੁਣ ਆਏ ਆ ਉਹਨਾਂ ਨੇ ਕਿਸੇ ਨੇ ਮਾਹੌਲ ਖਰਾਬ ਨਹੀਂ ਕੀਤਾ। ਕਿੰਨੇ ਛੁੱਟੀਆਂ ਕੱਟ ਕੇ ਚੱਲ ਗਏ ਸਿੰਘ, ਉਹਨਾਂ ਨੇ ਕਿਸੇ ਨੇ ਮਾਹੌਲ ਖਰਾਬ ਨਹੀਂ ਕੀਤਾ। ਇਹਨੇ ਕੇਜਰੀਵਾਲ ਨੇ ਕਿਹਾ ਸੀ ਕਿ ਮੈਂ ਪ੍ਰੋਫੈਸਰ ਦਵਿੰਦਰਪਾਲ ਭੁੱਲਰ ਦੀ ਜਿਹੜੀ ਫਾਈਲ ਉਹਦੇ ਤੇ ਸਾਈਨ ਕਰੂੰਗਾ,
ਤੇ ਫਿਰ ਅੱਜ ਤੱਕ ਨਹੀਂ ਕੀਤੇ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਦੇ ਨਾਲ ਸਾਡੀ ਮੁਲਾਕਾਤ ਹੋਈ, ਉਹ ਕਹਿੰਦੇ ਕਿ ਵੀ LG ਰੋਕ ਦਿੰਦਾ, ਉਹ ਪਹਿਲਾਂ ਤੇ ਸਾਈਨ ਨਹੀਂ ਹੋਣ ਦਿੰਦੇ LG। ਦੇਖੋ ਜੀ, ਭਗਵੰਤ ਮਾਨ ਦੀ ਜਿਹੜੀ ਵਾਈਫ ਹੈ ਪਹਿਲੀ, ਉਹਨੇ ਇਹ ਟਵੀਟ ਕੀਤਾ ਸੀ ਕਿ ਪੰਜਾਬ ਦੇ ਲੋਕ ਬੜੇ ਭੋਲੇ ਆ, ਤੇ ਉਹਨੇ ਆਪਣੇ ਟਵੀਟ ਦੇ ਵਿੱਚ ਇਹ ਜ਼ਿਕਰ ਕੀਤਾ ਸੀ, ਗੱਲਾਂ ਮੈਂਸ਼ਨ ਕੀਤੀਆਂ ਸੀ ਕਿ ਮੈਂ ਇਹਦੇ ਨਾਲ ਵਿਆਹੀ ਆ ਔਰ ਮੈਂ 2 ਬੱਚੇ ਵੀ ਪੈਦਾ ਕੀਤੇ, ਮੇਰੇ ਤੋਂ ਵੱਧ ਇਹਨੂੰ ਕੋਈ ਨਹੀਂ ਜਾਣਦਾ। ਇਹ ਝੂਠ ਨੂੰ ਕਿੰਨਾ ਸੱਚ ਬਣਾ ਸਕਦਾ ਹੈ ਉਹ ਮੈਨੂੰ ਪਤਾ ਹੈ। ਹੁਣ ਅਸੀਂ ਉਹਦੀ ਗੱਲ ਤੇ ਇਤਬਾਰ ਕਰਨਾ ਬਣਦਾ ਵੀ ਹੈ, ਕਿਉਂਕਿ ਇੰਨਾ ਭਗਵੰਤ ਮਾਨ ਨੂੰ ਕੋਈ ਨਹੀਂ ਜਾਣਦਾ ਜਿੰਨਾ ਉਹ ਜਾਣਦੀ ਸੀ, ਤੇ ਉਹਨੇ ਝੂਠ ਨੂੰ ਸੱਚ ਬਣਾਉਣ 'ਚ ਬਹੁਤ ਮਾਹਰ ਹੈ। ਤੇ ਅੱਜ ਤੱਕ ਮੈਨੂੰ ਨਹੀਂ ਲੱਗਦਾ ਕਿਸੇ ਨੂੰ ਜਿਹੜੇ ਪੈਸੇ ਦਿੱਤੇ ਆ 1000 ਰੁਪਈਆ ਪੈਨਸ਼ਨਾਂ ਦਾ ਲਾਰਾ, ਜਾਂ ਉਹਨੇ ਕਿਹਾ ਮੇਰਾ ਹਰਿਆ ਪੈਨੇ ਨਾਲ ਲੋਕਾਂ ਨਹੀਂ ਚੱਲੂਗਾ, ਜਾਂ ਉਹਨੇ ਇਹ ਗੱਲ ਕਹੀ ਕਿ ਦੂਜਿਆਂ ਨੂੰ ਜਹਾਜ਼ 'ਤੇ ਬੈਠਿਆਂ ਨੂੰ ਥੱਲੇ ਧਰਨਿਆਂ 'ਤੇ ਬੈਠੇ ਲੋਕ ਨਹੀਂ ਦਿਸਦੇ, ਮੈਂ ਇਹਨਾਂ ਦਾ ਹੱਲ ਕੱਢੂੰਗਾ, MSP ਦਊਂਗਾ, ਇਹਨਾਂ ਨੂੰ ਆਹ ਕਰੂੰਗਾ, ਇਹਨਾਂ ਨੂੰ ਨੌਕਰੀਆਂ ਰੁਜ਼ਗਾਰ ਦਊਂਗਾ, ਤੇ ਮੈਂ ਇਹਨੂੰ ਕੈਲੀਫੋਰਨੀਆ ਪੰਜਾਬ ਨੂੰ ਬਣਾ ਦੂੰਗਾ। ਤੇ ਉਹ ਚੀਜ਼ਾਂ ਜੇ ਤੁਹਾਨੂੰ ਕਿਤੇ ਨਜ਼ਰ ਆਉਂਦੀਆਂ, ਮੇਰੇ ਖਿਆਲ ਜਰਨਲਿਸਟ ਤੁਸੀਂ ਸਭ ਤੋਂ ਵੱਧ ਵਧੀਆ ਸਿਆਣੇ ਹੋ, ਤੁਸੀਂ ਥਾਂ ਜਾਂਦੇ ਹੋ, ਤੁਸੀਂ ਵੇਖੋ ਵੀ ਜੇ ਇੱਕ ਵੀ ਤੁਹਾਨੂੰ ਕੈਲੀਫੋਰਨੀਆ ਵਰਗੀ ਚੀਜ਼ ਇੱਥੇ ਦਿਸਦੀ ਹੈ ਤੇ ਮੈਨੂੰ ਦੱਸ ਦਿਓ। ਇਹਨਾਂ ਨੇ ਤਾਂ ਚੰਗਾ ਭਲਾ ਪ੍ਰਚਾਰ ਰੋਕ ਕੇ ਤੇ ਦਿਬੜੂਗੜ੍ਹ 'ਚ ਸਾਡੇ ਨੌਜਵਾਨਾਂ ਨੂੰ ਬੰਦ ਕਰ ਦਿੱਤਾ। ਇਸ ਤੋਂ ਬਾਅਦ ਮਾੜੀ ਗੱਲ ਹੋਰ ਕੀ ਹੋ ਸਕਦੀ ਹੈ? ਪੰਜਾਬ ਦੇ 2 ਨੌਜਵਾਨ ਨੇ, ਤੁਸੀਂ ਇੱਥੋਂ ਘਰ ਜਾ ਰਹੇ ਹੋ, ਘਰਾਂ 'ਚੋਂ ਰਿਸਪੌਂਸ ਕਿੱਦਾਂ ਦਾ ਮਿਲ ਰਿਹਾ? ਕਿਉਂਕਿ ਤੁਹਾਡੇ ਪ੍ਰਚਾਰ ਨੂੰ ਰੋਕਿਆ ਵੀ ਗਿਆ, ਤੁਹਾਡੇ WhatsApp ਗਰੁੱਪ ਬੈਨ ਕਰ ਦਿੱਤੇ ਗਏ, ਇੱਕ ਚਿੱਠੀ ਦੇ ਲਿਖੀ ਜਾਂਦੀ ਹੈ ਚੋਣ ਕਮਿਸ਼ਨ ਨੂੰ। ਹੁਣ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਤੁਹਾਡੇ ਜਿਹੜੇ ਕਿ ਫਾਰਮ ਨੇ ਉਹਨਾਂ ਦੇ ਵਿੱਚ ਵੀ ਕੋਈ ਦਿੱਕਤ ਆ ਰਹੀ ਹੈਗੀ ਭਰਨ ਦੇ ਲਈ। ਦੇਖੋ, ਫਿਲਹਾਲ ਅਜੇ ਕੋਈ ਦਿੱਕਤ ਨਹੀਂ, ਅਜੇ ਤਾਂ ਕਿਆਸਾਂ ਹੀ ਆ ਕਿ ਕੋਈ ਕਹਿੰਦਾ ਹੈ ਕਿ ਇਹਨਾਂ ਨੇ ਕਾਨੂੰਨ ਨੂੰ ਛਿੱਕੇ ਟੰਗ ਕੇ ਆਪਣਾ ਕੋਈ ਨੁਕਸਾਨ ਕਰਨਗੇ, ਕਿਉਂਕਿ ਜੇ ਮਾੜੇ ਕੰਮ ਨਾ ਕੀਤੇ ਹੁੰਦੇ ਫਿਰ ਕਿਸੇ ਨੂੰ ਇਹ ਗੱਲ ਕਹਿਣ ਦੀ ਲੋੜ ਨਹੀਂ ਸੀ। ਇਹਨਾਂ ਨੇ ਇੰਨੇ ਮਾੜੇ ਕੰਮ ਕੀਤੇ ਆ, ਕਾਨੂੰਨ ਦੀ ਪਰਵਾਹ ਹੀ ਨਹੀਂ ਕੀਤੀ। ਸੋ ਇਸ ਕਰਕੇ ਲੋਕ ਸਮਝਦੇ ਆ ਕਿ ਐਡੀ ਸਾਡੀ ਲਹਿਰ, ਇਹਨੂੰ ਕਿਤੇ ਰੋਕ ਨਾ ਦੇਵੇ ਟੇਢੇ ਢੰਗ ਨਾਲ ਗੌਰਮੈਂਟ। ਉਹ ਲੋਕ ਕਿਆਸ ਲਾਉਂਦੇ ਆ, ਅਜੇ ਕੋਈ ਇਹੋ ਜਿਹੀ ਗੱਲ ਨਹੀਂ ਕਿ ਸਾਡੇ ਕਾਗਜ਼ ਰੋਕੇ ਗਏ ਆ। ਜੇ ਬਹੁਤ ਵਧੀਆ ਤਰੀਕੇ ਨਾਲ ਪੈਨਲ ਬਣੂਗਾ ਵਕੀਲਾਂ ਦਾ, ਉਹ ਕਾਨੂੰਨ ਦੇ ਮੁਤਾਬਕ ਸਾਰਾ ਕੁਝ ਕਰਨਗੇ। ਜੇ ਰੋਕਣਗੇ ਤੇ ਫਿਰ ਇਹਨਾਂ ਨੇ ਆਪ ਹੀ UN ਦੇ ਵਿੱਚ ਤਲਬ ਹੋ ਜਾਣਾ ਹੈ, ਕਿਉਂਕਿ ਇਹਨਾਂ ਨੇ ਇਹ ਸਿੱਧ ਕਰਤਾ। ਪਹਿਲਾਂ ਕੈਨੇਡਾ ਨੇ ਸਾਡੇ ਆਪਣਾ ਉਹਨਾਂ ਨੇ ਮਿਸਟਰ ਟਰੂਡੋ ਨੇ ਗੱਲ ਕਹੀ ਕਿ ਤੁਸੀਂ ਹਰਦੀਪ ਸਿੰਘ ਨਿੱਜਰ ਨੂੰ ਕਤਲ ਕੀਤਾ ਸਾਡੀ ਧਰਤੀ ਤੇ ਆਣ ਕੇ, ਤੇ ਇਹਨਾਂ ਦਾ ਮੁਖੌਟਾ ਨੰਗਾ ਕੀਤਾ। ਫਿਰ ਉਸ ਤੋਂ ਬਾਅਦ ਬਾਈਡਨ ਨੇ ਜਿਹੜਾ ਇਹਨਾਂ ਦੇ ਜਿਹੜਾ ਇੱਕ ਰਿਪਬਲਿਕ ਡੇ ਮਨਾਉਣਾ ਹੁੰਦਾ ਹੈ, ਉਹਦੇ ਤੇ ਆਉਣਾ ਸੀ, ਉਹਦੇ ਤੋਂ ਬਾਈਕਾਟ ਕਰਤਾ ਕਿ ਮੈਂ ਨਹੀਂ ਆਉਣਾ। ਸੋ ਉਹ ਚੀਜ਼ਾਂ ਜਿਹੜੀਆਂ ਉਹਨਾਂ ਤਾਂ ਕੀਤੀਆਂ ਕਿ ਅਸੀਂ ਤੈਨੂੰ ਪੱਥਰ ਯੁੱਗ 'ਚ ਭੇਜ ਦਾਂਗੇ। ਉਹਨਾਂ ਨੇ ਸਿੱਧੇ ਤੌਰ ਤੇ ਤਾੜਨਾ ਕੀਤੀ ਕਿ ਅਸੀਂ ਤੁਹਾਨੂੰ ਪੱਥਰ ਯੁੱਗ 'ਚ ਭੇਜ ਦਾਂਗੇ ਜੇ ਤੁਸੀਂ ਹੁਣ ਸਿੱਖਾਂ ਦਾ ਨੁਕਸਾਨ ਕੀਤਾ। ਹੁਣ ਜੇ ਇਹ ਫੇਰ ਸਾਡੇ ਕਾਗਜ਼ਾਂ ਤੇ ਕੋਈ ਇਹੋ ਜਿਹੀ ਗੱਲ ਕਰਨਗੇ ਤੇ ਫਿਰ UNO ਐਕਸ਼ਨ ਲਊਗਾ, ਕਿਉਂਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਆਪਣਾ ਇੱਕ ਬੱਚਾ ਆਪਣਾ ਉੱਥੇ ਵਿਦੇਸ਼ਾਂ ਦੇ ਵਿੱਚ ਭੇਜਤਾ ਹੈ। ਉਹ ਪਾਰਲੀਮੈਂਟ ਦੇ ਵਿੱਚ ਵੀ ਜਾ ਸਕਦੇ ਆ, ਉਹ ਉੱਥੇ ਅੰਬੈਸੀਆਂ ਦੇ ਗਾੜੀ ਬਹਿ ਕੇ ਵੀ ਆਪਣੀ ਆਵਾਜ਼ ਬੁਲੰਦ ਕਰ ਸਕਦੇ ਆ। ਜੇ ਇਹਨਾਂ ਨੇ ਸਾਡੇ ਕਾਗਜ਼ਾਂ ਤੇ ਕੋਈ ਡਿੱਕਾ ਬਣਾਇਆ ਤੇ ਇੱਥੇ ਹੀ ਨਹੀਂ ਪੂਰੇ ਵਰਲਡ ਦੇ ਵਿੱਚ ਇਹ ਜਿਹੜੀ ਆ ਆਵਾਜ਼ ਜਾਊਗੀ ਕਿ ਇਹ ਕੋਈ ਡੈਮੋਕ੍ਰੈਟਿਕ ਨਹੀਂਗਾ। ਅਜਨਾਲਾ ਕਾਂਡ ਨੂੰ ਕਿਵੇਂ ਦੇਖਦੇ ਹੋ? ਜਿਹੜਾ ਅਜਨਾਲਾ ਕਾਂਡ ਹੋਇਆ ਸੀ, ਜਿਹੜੀ ਭਾਰਤ ਦੀ ਸਰਕਾਰ ਆ ਜਾਂ ਜਿਹੜੇ ਵਿਰੋਧੀ ਨੇ ਉਹ ਸਵਾਲ ਖੜੇ ਕਰਦੇ ਨੇ ਕਿ ਇੱਕ ਥਾਣਾ ਘੇਰ ਲੈਣਾ, ਇਹ ਕਿੱਥੋਂ ਦਾ ਸੰਵਿਧਾਨ ਆ? ਦੇਖੋ, ਹਰ ਚੀਜ਼ ਦੇ 2 ਪਹਿਲੂ ਹੁੰਦੇ। ਜੇ ਦਿਨ ਆ ਤੇ ਰਾਤ ਆ, ਜ਼ਿੰਦਗੀ ਆ ਤੇ ਮੌਤ ਆ, ਝੂਠ ਆ ਤੇ ਸੱਚ ਆ, ਹਰ ਚੀਜ਼ ਦੇ 2 ਪਹਿਲੂ ਆ, ਰੱਬ ਨੇ ਬਣਾਏ। ਇਨਸਾਨ ਜਦੋਂ ਚੱਲਦਾ ਹੈ ਉਹਦੇ ਤੋਂ ਬਹੁਤ ਕੁਝ ਹੁੰਦਾ, ਤੇ ਜੇ ਉਹ ਮੇਰੇ ਖਿਆਲ ਦੇ ਵਿੱਚ ਜੇ ਉਹ ਗੱਲ ਹੋਈ ਆ ਤੇ ਉਹ ਕੋਈ ਐਡੀ ਵੱਡੀ ਗੱਲ NSA ਵਾਲਾ ਕੁਝ ਨਹੀਂ ਹੋਇਆ। 307 ਲੱਗ ਜਾਂਦੀ, ਇੱਥੇ ਕਈਆਂ ਤੇ 302 ਲੱਗੀ ਆ, ਉਹ ਬੰਦੇ ਆਜ਼ਾਦ ਫਿਰਦੇ ਆ। ਮੈਂ ਤੁਹਾਨੂੰ ਦੱਸਣ ਡਿਆ ਕਿ ਜਿਨ੍ਹਾਂ ਨੇ ਜ਼ਬਰ ਕਰਕੇ ਬੀਬੀ ਬਿਲਕਿਸ ਬਾਨੋ, ਮੁਸਲਮਾਨ ਸਾਡੀ ਬੀਬੀ ਹੈ, ਉਹਨੂੰ ਤੇ ਉਹਦੀ ਬੱਚੀ ਨੂੰ ਮੌਤ ਦੇ ਘਾਟ ਰੇਪ ਕਰਕੇ ਤਾਰਤਾ, ਉਹਨੂੰ ਇਹਨਾਂ ਨੇ 5 ਸਾਲ 'ਚ ਹੀ ਰਿਹਾ ਕਰਤਾ 15 ਅਗਸਤ ਵਾਲੇ ਦਿਨ। ਤੇ ਜਿਨ੍ਹਾਂ ਨੇ ਕੋਈ ਕਤਲ ਹੀ ਨਹੀਂ ਕੀਤਾ ਉਹਨਾਂ ਤੇ NSA ਕਿਸ ਤਰ੍ਹਾਂ ਬਣ ਗਈ? ਉਹ ਤਾਂ 307 ਲਾ ਕੇ ਪੰਜਾਬ ਦੀ ਕਿਸੇ ਜੇਲ੍ਹ 'ਚ ਵੀ ਦੇ ਦਿੰਦੇ ਜਦੋਂ ਮਰਜ਼ੀ ਜ਼ਬਾਨ ਤੋਂ ਜਾਂਦੀ। ਪਰ ਇਹ ਟੇਢੇ ਢੰਗ ਨਾਲ ਸਾਡੇ ਅੰਮ੍ਰਿਤ ਦੇ ਪ੍ਰਚਾਰ ਨੂੰ ਰੋਕਣਾ ਚਾਹੁੰਦੇ ਸਨ ਤੇ ਨਸ਼ਾ ਵੰਡਣਾ ਚਾਹੁੰਦੇ ਸਨ। ਨਸ਼ੇ ਨੂੰ ਰੋਕ ਰਿਹਾ ਸੀ ਭਾਈ ਅੰਮ੍ਰਿਤਪਾਲ ਸਿੰਘ। ਇਹਨਾਂ ਨੂੰ ਉਸ ਚੀਜ਼ ਦਾ ਦਰਦ ਸੀ। ਕਹਿੰਦੇ ਹਥਿਆਰ ਫੜਾ ਤੇ ਨੌਜਵਾਨਾਂ ਦੇ ਹੱਥ 'ਚ ਹਥਿਆਰ ਤਾਂ ਸਿੱਖ ਕੋਲ ਹੁੰਦੇ ਆ, ਉਹ ਤਾਂ ਸਾਡੇ 6ਵੇਂ ਪਾਤਸ਼ਾਹ ਨੇ ਫੜਾਏ ਆ। ਫਿਰ 6ਵੇਂ ਪਾਤਸ਼ਾਹ ਇਹ ਸਾਡਾ ਤਖਤ ਸਾਨੂੰ ਜਦੋਂ ਉਪਦੇਸ਼ ਦਿੰਦਾ ਕਿ ਅਸੀਂ ਤਖਤ ਨੂੰ ਨਾ ਮੰਨੀਏ। ਹੁਣ ਅੰਮ੍ਰਿਤਪਾਲ ਤਾਂ ਅੱਜ ਆਇਆ ਬਾਹਰੋਂ, ਤੇ ਸਾਨੂੰ ਤਾਂ 6ਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਨੇ ਫੜਾਏ ਆ।
ਉਹਨਾਂ ਨੇ ਕਿਹਾ ਕਿ ਵੀ ਸ਼ਸਤਰ ਤੋਂ ਬਗੈਰ ਤਾਂ ਸਿੱਖ ਨਿਹੱਤਾ ਹੁੰਦਾ ਹੈ, ਉਹ ਕਿਸੇ ਨੂੰ ਮਾਰਨ ਵਾਸਤੇ ਨਹੀਂ, ਆਪਣੇ ਡਿਫੈਂਸ ਵਾਸਤੇ ਸਾਨੂੰ ਇਹ ਕੈਰੀ ਕਰਨੇ ਦਿੱਤੇ ਆ, ਸੋ ਅਸੀਂ ਕੀਤੇ ਆ। ਕਾਫੀ ਗੱਲਾਂ ਸਾਹਮਣੇ ਆ ਰਹੀਆਂ ਨੇ ਜਿਹੜੇ ਜਦੋਂ ਅਸੀਂ ਦੂਜੇ ਬੰਦਿਆਂ ਨਾਲ ਗੱਲ ਕਰਦੇ ਹਾਂ, ਹੋਰ ਪਾਰਟੀਆਂ ਦੇ ਬੰਦਿਆਂ ਨਾਲ, ਖਾਸ ਕਰਕੇ ਆਮ ਆਦਮੀ ਪਾਰਟੀ ਦੇ ਬੰਦਿਆਂ ਨਾਲ ਗੱਲ ਕਰਦੇ ਹਾਂ, ਤਾਂ ਉਹ ਕਹਿੰਦੇ ਨੇ ਕਿ ਹੁਣ ਡੀਸੀ ਨੁਕਸਾਨ ਉਹ ਨਾ ਆਉਣ ਵਾਲੇ ਦਿਨਾਂ 'ਚ ਪਤਾ ਲੱਗਣਾ, ਜਿਹੜਾ ਪੰਜਾਬ ਨੇ ਸੰਤਾਪ ਭੋਗਿਆ ਉਸੇ ਸੰਤਾਪ ਦੇ ਵਿੱਚ ਫੇਰ ਪੰਜਾਬ ਨੂੰ ਧੱਕਿਆ ਜਾ ਰਿਹਾ। ਉਹ ਵੀ ਰਵਾਇਤੀ ਪਾਰਟੀਆਂ ਨੇ ਸਾਰਾ ਕੁਝ ਕੀਤਾ ਸੀ, ਉਹ ਸੰਤ ਜਰਨੈਲ ਸਿੰਘ ਨੇ ਨਹੀਂ ਕੀਤਾ। ਸੰਤ ਜਰਨੈਲ ਸਿੰਘ ਸਤਿਕਾਰਯੋਗ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ, ਉਹਨਾਂ ਤੇ ਇੱਕ ਵੀ FIR ਦਿਖਾ ਦਿਓ ਮੈਨੂੰ ਜਿਹੜੀ ਕੋਈ ਮਰਡਰ ਦੀ ਹੋਵੇ, ਜਿਹੜੀ ਕੋਈ ਲੁੱਟ ਦੀ ਹੋਵੇ, ਜਿਹੜੀ ਕੋਈ ਇਹੋ ਜਿਹੀ FIR ਹੋਵੇ ਜਿਹਦੇ ਨਾਲ ਸਿੱਖ ਕੌਮ ਦਾ ਸਿਰ ਨੀਵਾਂ ਹੋਇਆ ਹੋਵੇ, ਤੁਸੀਂ ਮੈਨੂੰ ਇੱਕ ਵੀ ਦਿਖਾ ਦਿਓ। ਸਿਮਰਨਜੀਤ ਸਿੰਘ ਮਾਨ ਤੇ 160 ਪਰਚੇ ਆ, ਜਿਹਦੇ ਵਿੱਚੋਂ 60 ਪਰਚੇ ਦੇਸ਼ ਧਰੋਹੀ ਦੇ ਆ। ਇੱਕ ਪਰਚੇ 'ਚ ਵੀ ਜੇ ਉਹਨਾਂ ਨੂੰ ਕਿਤੇ ਇਹਨਾਂ ਨੇ ਗਲਤ ਸਾਬਤ ਕੀਤਾ ਤੇ ਦੱਸਣ। ਸੋ ਇਹ ਨਜਾਇਜ਼ ਪਰਚੇ ਕਰਦੇ ਆ, ਸੁੱਤਿਆਂ ਨੂੰ ਚੁੱਕ ਕੇ ਲੈ ਜਾਂਦੇ ਆ, ਨਜਾਇਜ਼ ਪਰਚੇ ਪਾ ਕੇ ਅੰਦਰ ਕਰ ਦਿੰਦੇ ਆ, ਕਿਉਂਕਿ ਇਹ ਆਪਣੀ ਕੌਮ ਦੀ ਗੱਲ ਕਰਦੇ ਆ। ਤੇ ਅਮਰਤਪਾਲ ਸਿੰਘ ਨੇ ਕਿਹੜਾ ਇੱਥੇ ਕੋਈ ਨੁਕਸਾਨ ਕੀਤਾ ਜਿਹੜਾ ਉਹਨਾਂ ਤੇ NSA ਲਾਤੀ? NSA ਲਾਉਣ ਦਾ ਮਤਲਬ ਇਹ ਕਿ ਇਹਨਾਂ ਨਾਲ ਨੌਜਵਾਨ ਜਿਹੜਾ ਕੋਈ ਘਰਾਂ 'ਚੋਂ ਨਾ ਨਿਕਲੇ, ਉਹ ਵੋਟ ਪਾਇਆ ਕਰੇ ਤੇ ਅਸੀਂ ਆਪਣੇ ਜਿਹੜੀਆਂ ਵਜ਼ੀਰੀਆਂ ਦੇ ਕੇ ਆਪਣੇ ਲੋਕਾਂ ਨੂੰ ਦਿੱਲੀ ਲੈ ਜਾ ਕਰੀਏ, ਆਪਣੇ ਮਨ ਭਾਉਂਦੇ ਕਾਨੂੰਨ ਬਣਾਈਏ, ਕਦੀ ਅਸੀਂ ਟਾਂਡਾ ਬਣਾ ਦਈਏ, ਕਦੀ ਅਸੀਂ UAPA ਬਣਾ ਦਈਏ, ਕਦੀ ਅਸੀਂ NSA ਬਣਾ ਦਈਏ, ਕਦੀ ਅਸੀਂ ਕਾਲੇ ਕਾਨੂੰਨ ਬਣਾ ਦਈਏ, ਸਾਨੂੰ ਕੋਈ ਪੁੱਛਣ ਵਾਲਾ ਨਾ ਹੋਵੇ। ਜੇ ਹੁਣ ਪੁੱਛਣ ਵਾਲਾ ਜੇ ਕੋਈ ਨੌਜਵਾਨ ਤੁਰਿਆ, ਉਹਨੇ ਨੌਜਵਾਨਾਂ ਨੂੰ ਲਾਭਵੰਦ ਕੀਤਾ ਹੈ ਤੇ ਉਹ ਇਹਦਾ ਗੁਨਾਹ ਹੋ ਗਿਆ। ਇਹਨੇ ਬੜੇ ਤਕੜੇ ਪਲਾਨ ਦੇ ਨਾਲ ਲਿਆਂਦਾ ਗਿਆ ਤੇ ਅਮਰਪਾਲ। ਬਿਲਕੁਲ ਜੀ, ਇਹ ਮੈਂ ਇਹਨਾਂ ਚੀਜ਼ਾਂ ਦਾ ਸੁਣੇ ਹੋਣਾ ਤੁਸੀਂ, ਬਿਆਨ ਸੁਣੇ ਹੋਣੇ। ਮੈਂ ਇਹਨਾਂ ਨੂੰ ਖੰਡਨ ਕਰਦਾ ਇਹਨਾਂ ਚੀਜ਼ਾਂ ਦਾ, ਕਿਉਂਕਿ ਪਹਿਲੇ ਦਿਨ ਜਦੋਂ ਅੰਮ੍ਰਿਤਪਾਲ ਸਿੰਘ ਦੀ ਐਂਟਰੀ ਹੁੰਦੀ ਆ, ਉਸ ਵੇਲੇ ਰੈਡੀਸਨ ਬਲੂ ਦੇ ਵਿੱਚ ਮੈਂ ਨਾਲ ਸਾਂ ਤੇ ਉਸ ਵੇਲੇ ਤੋਂ ਲੈ ਕੇ ਐਂਡ ਵੇਲੇ ਤੱਕ ਮੈਂ ਨਾਲ ਰਿਹਾ ਹਾਂ। ਔਰ ਉਹ ਕੋਰਾ ਕਾਗਜ਼, ਉਹਦੇ 'ਚ ਕੋਈ ਮੈਲ ਨਹੀਂ ਸੀ। ਉਹਨਾਂ ਨੂੰ ਸਿਰਫ ਜਿਹੜੇ ਜਥੇਦਾਰ ਸਨ, ਜਿਹੜੇ ਟਕਸਾਲਾਂ ਦੇ ਮੁਖੀ ਜਾਂ ਜਥੇਦਾਰ ਜਾਂ ਦਲ ਪੰਥਾਂ ਦੇ ਜਾਂ ਦੂਜੇ ਤੀਜੇ ਥੋੜ੍ਹਾ ਜਿਹਾ, ਉਹਨਾਂ ਨੇ ਇਸ ਤਰ੍ਹਾਂ ਜਚਾ ਦਿੱਤਾ ਵੀ ਅਸੀਂ ਸਾਰੇ ਨਾਲ ਆ। ਪਰ ਜਦੋਂ ਵਿਪਤਾ ਪੈਂਦੀ ਹੈ ਉਦੋਂ ਨਾਲ ਕੋਈ ਖਲੋਂਦਾ ਹੈ। ਸੋ ਮੈਂ ਦੱਸਦਾ ਹਾਂ ਕਿ ਜਦੋਂ ਅਸੀਂ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਤੇ ਧਰਨਾ ਲਾਇਆ ਹਰੀਕੇ ਹੈਡ ਦੇ ਉੱਤੇ, ਉਦੋਂ 307 ਵੀ ਲੱਗੀ, ਗੱਡੀਆਂ ਵੀ ਤੋੜੀਆਂ, ਮੋਟਰਸਾਈਕਲ ਵੀ ਨਹਿਰ 'ਚ ਸੁੱਟੇ ਤੇ ਕੁੱਟ ਵੀ ਪਈ, ਸਾਰਾ ਕੁਝ ਹੋਇਆ। ਉਦੋਂ ਜੇ ਕਿਤੇ ਪੰਜਾਬ ਸਾਰੇ ਨੇ ਜਿੰਨਾ ਦੱਸਿਆ ਸੀ ਅੰਮ੍ਰਿਤਪਾਲ ਸਿੰਘ ਨੂੰ ਵੀ ਅਸੀਂ ਤੇਰੇ ਨਾਲ ਆ, ਜੇ ਉਹਨਾਂ ਸਾਥ ਉੱਥੇ ਦਿੱਤਾ ਹੁੰਦਾ ਤਾਂ ਹੋ ਸਕਦਾ ਸਰਕਾਰ ਮਜਬੂਰ ਹੋ ਜਾਂਦੀ, ਪਰ ਉਹ ਉਸ ਵੇਲੇ ਨਹੀਂ ਦਿੱਤਾ। ਮੈਂ ਇਹ ਬੇਨਤੀ ਕਰਦਾ ਹਾਂ ਕਿ ਉਹਨੂੰ ਜਿਸ ਤਰੀਕੇ ਨਾਲ ਆਪਣਾ ਸਮਝ ਕੇ ਚੱਲਣਾ ਚਾਹੀਦਾ ਹੈ। ਅੱਗੇ ਵੀ ਅਸੀਂ ਇਸ ਦੇਸ਼ ਨਾਲ ਜੇ ਲੜਾਈ ਲੜਨੀ ਹੈ ਤੇ ਸਾਨੂੰ ਬਹੁਤ ਪਲੈਨਿੰਗ ਨਾਲ, ਬਹੁਤ ਤਰੀਕੇ ਨਾਲ ਰਹਿ ਕੇ ਚੱਲਣਾ ਪਊਗਾ। ਇਸ ਵਾਰ ਸਾਥ ਦੇਣਗੇ? ਮੈਨੂੰ ਐ ਮਹਿਸੂਸ ਹੁੰਦਾ ਹੈ ਕਿ ਹੁਣ ਸਾਰੀਆਂ ਸੰਪਰਦਾਵਾਂ ਨੇ ਹਾਂ ਦਾ ਨਾਰਾ ਮਾਰਿਆ ਹੈ। ਹੁਣ ਸਾਰੇ ਲੋਕਾਂ ਨੇ ਪਿੰਡ 'ਚ ਇਹ ਗੱਲ ਕਹੀ ਹੈ ਕਿ ਅਸੀਂ ਮਤਦਾਨ ਇਸ ਵੇਲੇ ਰਵਾਇਤੀ ਪਾਰਟੀਆਂ ਨੂੰ ਛੱਡ ਕੇ ਤੇ ਅੰਮ੍ਰਿਤਪਾਲ ਸਿੰਘ ਨੂੰ ਕਰਨਾ ਚਾਹੀਦਾ ਹੈ। ਜੇ ਅੱਜ ਵੀ ਕੋਈ ਇਹੋ ਜਿਹੀ ਕਮਜ਼ੋਰੀ ਵਾਲੀ ਗੱਲ ਦਿਸੀ ਤੇ ਫਿਰ ਸਮਝੋ ਵੀ ਫਿਰ ਸਿੱਖ ਕੌਮ ਤਾਂ ਗੁਲਾਮ, ਪੂਰੀ ਤਰ੍ਹਾਂ ਗੁਲਾਮ ਹੋ ਗਈ। ਫਿਰ ਤਾਂ ਮਤਦਾਨ ਜਿਹੜਾ ਸਾਨੂੰ ਗੁਰੂ ਸਾਹਿਬ ਨੇ ਕਿਹਾ ਕਿ ਵਕਤ ਵਿਚਾਰੇ ਸੋ ਬੰਦਾ ਹੋਵੇ, ਵਕਤ ਵਿਚਾਰ ਕੇ ਆਪਣਾ ਮਤਦਾਨ ਕਰਨਾ ਚਾਹੀਦਾ ਹੈ। ਫਿਰ ਅਸੀਂ ਜੇ ਉਹ ਵੀ ਨਹੀਂ ਕਰ ਸਕਦੇ, ਜਿਹੜਾ 1947 ਤੋਂ ਲੈ ਕੇ ਇੱਕੋ ਅਧਿਕਾਰ ਮਿਲਿਆ ਸਾਨੂੰ ਮਤਦਾਨ ਵੋਟ ਪਾਉਣ ਦਾ, ਜੇ ਉਹਨੂੰ ਵੀ ਸਹੀ ਤਰੀਕੇ ਨਾਲ ਇਸਤੇਮਾਲ ਨਹੀਂ ਕਰ ਸਕਦੇ ਤਾਂ ਫਿਰ ਇਹਦਾ ਮਤਲਬ ਸਿੱਖ ਗੁਲਾਮੀ ਦੇ ਪਿੰਜਰੇ 'ਚ ਘੁੱਟ ਕੇ ਮਰ ਜਾਣਗੇ ਨੌਜਵਾਨ। ਕੀ ਕਹਿਣਾ ਚਾਹੋਗੇ ਜਿਹੜੇ ਵਿਰੋਧੀ ਪਾਰਟੀਆਂ ਵਾਲੇ ਤੰਜ ਕੱਸਦੇ ਰਹਿੰਦੇ ਨੇ, ਅਕਸਰ ਹੀ ਤੁਹਾਡੇ ਖਿਲਾਫ ਵੀ ਬੋਲਦੇ ਰਹਿੰਦੇ ਨੇ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਖਿਲਾਫ ਵੀ ਬੋਲਦੇ ਰਹਿੰਦੇ ਨੇ, ਖਾਸ ਕਰਕੇ ਖੰਡੂਰ ਸਾਹਿਬ ਦੀ ਸੀਟ ਦੇ ਉੱਪਰ ਜਿਹੜਾ ਬੰਦਾ ਵੀ ਪ੍ਰਚਾਰ ਕਰਨ ਆਉਂਦਾ ਉਸਦੇ ਉਹ ਨਿਸ਼ਾਨੇ ਤੇ ਆਇਆ। ਹਾਂ, ਉਹਨਾਂ ਨੂੰ ਮੈਂ ਆਪਣੇ ਭਰਾਵਾਂ ਨੂੰ ਇਹ ਬੇਨਤੀ ਕਰਦਾ ਕਿ ਵੇਖੋ ਆਪਣਾ ਕੋਈ ਵੀ ਵੱਟ ਬੰਨੇ ਦਾ ਰੌਲਾ ਨਹੀਂ, ਆਪਣਾ ਨਿੱਜੀ ਤਾਂ ਲੜਾਈ ਕੋਈ ਨਹੀਂ, ਕਿ ਆਪਾਂ ਸਾਰੇ ਭਰਾ ਆ। ਜ਼ਰੂਰ ਆ ਕਿ ਇਹ ਸਾਨੂੰ ਏਜੰਸੀਆਂ ਨੇ ਇਹੋ ਜਿਹਾ ਜਚਾ ਘੱਤਿਆ ਕਿ ਤੁਹਾਡਾ ਤੁਸੀਂ ਇੰਨੇ ਹਿੱਸਿਆਂ 'ਚ ਵੰਡੇ ਜਾਓ, ਵੀ ਕੋਈ ਤੁਹਾਨੂੰ ਮਗਰ ਪੱਛੇ ਲੈ ਜੇ ਪਾ ਕੇ ਤੇ ਆਪਣੀ ਕੁਰਸੀ ਲੈ ਲੇ, ਕੋਈ ਕਿਸੇ ਨੂੰ ਲੈ ਜੇ, ਕਿ ਜਿਹੜਾ ਵੀ ਵੱਧ ਬੰਦਿਆਂ ਨੂੰ ਪੰਜਾਬ 'ਚੋਂ ਗੁੰਮਰਾਹ ਕਰਕੇ ਉੱਥੇ ਲੈ ਜਾਊਗਾ ਉਹਨੂੰ ਉਹ ਵਜ਼ੀਰੀ ਦੇ ਦੇਣਗੇ। ਸੋ ਇਹ ਜਿਹੜਾ ਉਹਨਾਂ ਦਾ ਪ੍ਰੋਟੋਕਾਲ, ਜਿਹੜਾ ਉਹਨਾਂ ਦਾ ਇੱਕ ਸਟ੍ਰੈਟਜੀ, ਜੇ ਆਪਾਂ ਸਮਝੀਏ ਕਿ ਉਹਨਾਂ ਨੇ ਜੋ ਨੈਰੇਟਿਵ ਸਿਰਜਿਆ ਹੈ, ਜੇ ਇਹ ਚੱਕਰਵਿਊਹ ਨੂੰ, ਜਿਹੜਾ ਚੱਕਰਵਿਊਹ ਆ, ਜੇ ਇਹਨੂੰ ਤੋੜਨਾ ਹੈ ਤੇ ਸਾਨੂੰ ਸਾਰਿਆਂ ਨੂੰ ਕੌਮ ਦਾ ਸਾਥ ਦੇਣਾ ਪਊਗਾ। ਮੈਂ ਤਾਂ ਸਿੱਧੇ ਤੌਰ 'ਤੇ ਇਹ ਗੱਲ ਕਹਿਣਾ ਹੈ ਕਿ ਅੱਜ ਭਾਵੇਂ ਕੋਈ ਅਕਾਲੀ ਆ, ਕਾਂਗਰਸੀ ਆ, ਆਪ ਵਾਲਾ ਵੀਰ ਆ ਜਾਂ BJP 'ਚ ਆ, ਉਹ ਸਾਰੇ ਭਰਾਵਾਂ ਨੂੰ ਆਪਣੇ ਤਖਤ ਨੂੰ ਮੁੱਖ ਰੱਖਣਾ ਪੈਣਾ ਹੈ। ਜੇ ਅਸੀਂ ਦਿੱਲੀ ਦੇ ਤਖਤ ਤੋਂ ਆਸ ਲਾਵਾਂਗੇ ਤਾਂ ਸਾਨੂੰ ਅੱਜ ਤੱਕ ਕੁੱਕੜਾਂ ਦੇ ਵਾਸਤੇ ਵੀ ਸਾਡੇ ਸਿਰ ਵੱਢੇ ਆ ਦਿੱਲੀ ਨੇ, ਕੁੱਕੜਾਂ ਦੇ ਵਾਸਤੇ। ਜੇ ਸਾਡੇ ਉੱਥੇ ਤੁਸੀਂ ਦੱਸੋ ਵੀ
ਤਾਜ਼ੇ ਤਖਤ ਜਿਹੜਾ ਧੂ ਕੇ ਇੱਥੇ ਲਿਆਂਦਾ ਸੀ ਬਾਬਾ ਜੱਸਾ ਸਿੰਘ ਰਾਮਗੜੀਏ ਨੇ, ਉਹ ਕਿਉਂ ਲਿਆਂਦਾ ਸੀ? ਕਿਉਂਕਿ ਉਹ ਤਖਤ ਤੇ ਬਹਿ ਕੇ ਵੀ ਉਹਨਾਂ ਨੇ ਇਹੋ ਜਿਹੇ ਹੁਕਮ ਦਿੱਤੇ ਕਿ ਸਾਡੇ ਬੰਦ ਕੱਟੇ ਗਏ, ਰੂਹਾਂ 'ਚ ਵਲੇਟ ਕੇ ਸਾੜੇ ਗਏ, ਸਾਡੇ ਸੀਸ ਵੀ ਉੱਥੇ ਕਤਲਨਾਮੇ ਪਾਚ। ਇਹ ਸਾਰੇ ਉਸ ਤਖਤ ਨੂੰ ਜੇ ਅਸੀਂ ਮੰਨਾਂਗੇ ਫਿਰ ਅਸੀਂ ਸਿੱਖ ਕਿਸ ਤਰ੍ਹਾਂ, ਫਿਰ ਅਸੀਂ ਬਰੂਪੀਏ ਬਣ ਜਾਾਂਗੇ। ਅਸੀਂ ਚਾਹੁੰਦੇ ਹਾਂ ਕਿ ਜਿਹਦੇ ਨਾਂ ਨਾਲ ਸਿੰਘ ਲੱਗਦਾ, ਕੌਰ ਲੱਗਦਾ, ਉਹ ਆਪਣੇ ਤਖਤ ਨੂੰ ਸਮਰਪਿਤ ਹੋਵੇ, ਕਿਸੇ ਪਾਰਟੀ ਨੂੰ ਨਾ ਹੋਵੇ। ਜਿਹੜੀ ਪਾਰਟੀ ਮੀਰੀ ਤੇ ਪੀਰੀ ਦਾ ਸਿਧਾਂਤ ਲਾਗੂ ਰੱਖਦੀ ਹੈ, ਜਿਹੜੀ ਪਾਰਟੀ ਦੇ ਵਿੱਚ ਕੋਈ ਐਸਸੀ ਤੇ ਬੀਸੀ ਵਿੰਗ ਨਹੀਂ, ਜਿਹੜੀ ਪਾਰਟੀ ਅੱਜ ਤੱਕ ਦਿੱਲੀ ਦੇ ਗਾੜੀ ਝੁਕੀ ਨਹੀਂ, ਵਿਕੀ ਨਹੀਂ, ਉਸ ਪਾਰਟੀ ਨੂੰ ਸਮਰਪਿਤ ਹੋਣਾ ਚਾਹੀਦਾ ਸਾਰੇ ਲੋਕਾਂ ਨੂੰ। ਤੇ ਵੇਖੋ ਕਿੰਨੀ ਵਡਿਆਈ ਮਿਲਦੀ ਹੈ ਇਹਨਾਂ ਨੂੰ। ਸਰਪੰਚ ਉਸ ਪਾਰਟੀ ਵੱਲੋਂ ਖਿਲਾਰਨ ਜਿਹੜੀ ਮੀਰੀ ਪੀਰੀ ਦਾ ਸਿਧਾਂਤ ਰੱਖਦੀ ਹੈ, ਇਹ ਬਲਾਕ ਸੰਮਤੀ ਉਹਦੇ ਵੱਲੋਂ ਖਿਲਾਰਨ, ਲੋਕੀ ਖਲੋਣ ਜਿਹੜੀ ਮੀਰੀ ਪੀਰੀ ਦਾ ਸਿਧਾਂਤ ਰੱਖਦੀ ਹੈ, ਤੇ ਜ਼ਿਲ੍ਹਾ ਪ੍ਰੀਸ਼ਦ ਵੀ ਉਹ ਖਿਲਾਰਨ, ਐਮਐਲਏ ਵੀ ਉਹ ਖਿਲਾਰਨ। ਫਿਰ ਸਾਡਾ ਤਖਤ ਕਿਉਂ ਨਹੀਂ ਤਗੜਾ ਹੋਊਗਾ? ਜਦੋਂ ਅਸੀਂ ਵੰਡੇ ਪਏ ਆਪਸ ਵਿੱਚ ਤੇ ਸਾਡੇ ਤਖਤ ਨੂੰ ਤਾਂ ਕਮਜ਼ੋਰ ਕਰਕੇ ਬੈਠੇ ਆ। ਅਕਾਲੀ ਦਲ ਦੀ ਇੱਕ ਯਾਤਰਾ ਨਿਕਲ ਰਹੀ ਆ ਪੰਜਾਬ ਚੋਂ ਯਾਰ, ਲਾਸਟ ਸਵਾਲ ਆ ਇਹ, ਉਸ ਯਾਤਰਾ ਨੂੰ ਕਿਵੇਂ ਦੇਖਦੇ? ਦੇਖੋ ਇਹ ਤਾਂ ਗਮਰਾਹ ਕਰਨ ਵਾਲੀਆਂ ਗੱਲਾਂ ਲੋਕਾਂ ਨੂੰ, ਜਾਂ ਇਹ ਵੇਖਦੇ ਆ ਕਿ ਅਸੀਂ ਇਹ ਵੇਖੀਏ ਵੀ ਕਿੰਨੇ ਕੁ ਪਾਣੀ 'ਚ ਆ। ਸੋ ਜਿਹੜੀਆਂ ਗਲਤੀਆਂ ਹੋਈਆਂ ਉਹ ਛੋਟੀਆਂ ਨਹੀਂ, ਜਿਹੜੀਆਂ ਇਹਨਾਂ ਨੇ ਬੱਜਰ ਗਲਤੀਆਂ ਕੀਤੀਆਂ ਹੈ ਉਹ ਛੋਟੀਆਂ ਨਹੀਂ ਗਈਆਂ। ਲੋਕ ਗੁਰੂ ਨਾਨਕ ਸਾਹਿਬ ਦਾ ਘਰ ਬੜਾ ਵੱਡਾ ਹੈ, ਗੁਰੂ ਨਾਨਕ ਸਾਹਿਬ ਦਾ ਸੰਗਤ ਵੀ ਬੜੀ ਵੱਡੀ, ਉਹ ਬਖਸ਼ ਦਿੰਦੀ ਹੈ, ਪਰ ਅਣਜਾਣੇ 'ਚ ਗਲਤੀ ਹੋਈ ਹੋਵੇ, ਜਿਹੜੀਆਂ ਜਾਣਬੁੱਝ ਕੇ ਕੀਤੀਆਂ ਹੈ। ਹੁਣ ਜਥੇਦਾਰ ਸਿੱਖ ਕੌਮ ਦਾ ਸਭ ਤੋਂ ਉੱਪਰਲਾ ਅਹੁਦਾ ਹੁੰਦਾ ਹੈ ਜਥੇਦਾਰ, ਤੇ ਜਥੇਦਾਰ ਕਾਮਕੋਏ ਸਾਹਿਬ ਨੂੰ ਦੱਸੋ ਕਿੰਨੇ ਸ਼ਹੀਦ ਕਰਤਾ, ਕਿਉਂ ਉਹਦਾ ਇਨਸਾਫ ਨਹੀਂ ਮਿਲਿਆ? ਉਸ ਤੋਂ ਬਾਅਦ ਬਰਗਾੜੀ ਦੇ ਵਿੱਚ ਸਾਡਾ ਵੀਰ, ਉਹ ਅੱਜ ਵੀ ਜੁਗਰਾਜ ਸਿੰਘ ਵਿਚਾਰਾ, ਉਹਨੂੰ ਇਨਸਾਫ ਨਹੀਂ ਮਿਲਿਆ। ਤੇ ਸਾਡੇ ਗੁਰੂ ਸਾਹਿਬ ਦੇ ਅੰਗ ਪਾੜ ਤੇ ਜਿਹਦੇ ਪਿਓ ਨੂੰ ਦਾੜੀ ਤੋਂ ਫੜ ਕੇ ਆਪਾਂ ਰੂੜੀ ਤੇ ਗਲੀਆਂ ਤੇ ਨਾਲੀਆਂ ਦੇ ਵਿੱਚ ਸੁੱਟ ਦਈਏ, ਉਹਦਾ ਬੱਚਾ ਤਾਂ ਤਲਵਾਰ ਕੱਢ ਲੈਂਦਾ ਕਿ ਮੈਂ ਇਨਸਾਫ ਲੈਣਾ ਹੈ। ਤੇ ਸਾਡੇ ਗੁਰੂ ਨੂੰ ਗਲੀਆਂ ਤੇ ਨਾਲੀਆਂ 'ਚ ਖਿਲਾਰ ਕੇ ਤੇ ਕੁਰਸੀਆਂ ਦੀ ਆਸ ਰੱਖਦੇ ਆ। ਸਾਡੇ ਨੌਜਵਾਨਾਂ ਨੇ ਤਾਂ ਉਹੋ ਹੀ ਕਰਨਾ ਹੈ ਜੋ ਮੀਰੀ ਤੇ ਪੀਰੀ ਦਾ ਸਿਧਾਂਤ ਆਉਂਦਾ ਹੈ। ਛੇਵੇਂ ਪਾਤਸ਼ਾਹ ਮਹਾਰਾਜ ਸਾਹਿਬ ਨੇ ਇਹ ਗੱਲ ਕੀਤੀ, ਚੰਦੂ ਨੂੰ ਨੱਥ ਮਾਰੀ ਸੀ ਦਿੱਲੀ। ਕਿਉਂ ਮਾਰੀ ਸੀ? ਕਿਉਂਕਿ ਉਹਨਾਂ ਨੇ ਕਿਹਾ ਇਹਨਾਂ ਨੇ ਮੇਰੇ ਪਿਤਾ ਨੂੰ ਪੰਜਵੇਂ ਪਾਤਸ਼ਾਹ ਨੂੰ ਤੱਤੀ ਰੇਤਾ ਪਾ ਕੇ ਸ਼ਹੀਦ ਕੀਤਾ ਹੈ। ਤੇ ਬਾਬਾ ਜੇਠਾ ਜੀ ਤੇ ਬਾਬਾ ਵਿਧੀ ਚੰਦ ਜੀ ਨੂੰ ਆਂਦੇ ਕਿ ਇਹਨੇ ਮੇਰੇ ਪਿਤਾ ਨੂੰ ਸ਼ਹੀਦ ਕੀਤਾ, ਇਹਨੂੰ ਨੱਥ ਮਾਰ ਕੇ ਮੇਰੇ ਹਵਾਲੇ ਕਰ ਦਿਓ। ਤੇ ਉਹਨਾਂ ਯੋਧਿਆਂ ਨੇ ਨੱਥ ਮਾਰ ਕੇ ਚੰਦੂ ਨੂੰ ਤੇ ਬਾਬਾ ਜੀ ਨੂੰ ਫੜਾਤਾ। ਛੇਵੇਂ ਪਾਤਸ਼ਾਹ ਲੈ ਕੇ ਆਏ, ਰਾਤ ਤਰਨ ਰੁਕੇ, ਮੁੜ ਕੇ ਲਾਹੌਰ ਲੈ ਕੇ ਗਏ ਦਿੱਲੀ ਤੋਂ। ਤੇ ਉਹ ਜੇ ਤਾਂ ਉਹਨਾਂ ਨੇ VIP ਕਮਰਿਆਂ 'ਚ ਪਾ ਕੇ ਪਰੌਂਠੇ ਛਕਾਏ ਜਾਂ ਸਰੋਪੇ ਦਿੱਤੇ, ਫਿਰ ਆਪਣੇ ਲੋਕ ਵੀ ਦੇਈ ਜਾਣ। ਤੇ ਮੈਂ ਇਹਨਾਂ ਨੂੰ ਬੇਨਤੀ ਕਰਦਾ ਕਿ ਜੇ ਤੁਸੀਂ ਵਾਕਿਆ ਹੀ ਛੇਵੇਂ ਪਾਤਸ਼ਾਹ ਨੂੰ ਮੰਨਦੇ ਹੋ, ਜੇ ਤੁਸੀਂ ਤਖਤ ਨੂੰ ਆਪਣੇ ਨੂੰ ਤਖਤ ਮੰਨਦੇ ਹੋ, ਤੇ ਫਿਰ ਉਹਦਾ ਸਿਧਾਂਤ ਤੇ ਇਹ ਹੈ ਕਿ ਤੁਸੀਂ ਵੀ ਨੱਥ ਮਾਰੋ। ਜੇ ਨੱਥ ਨਹੀਂ ਮਾਰਨ ਜੋਗੇ ਤੇ ਕਮ ਸੋ ਕਮ ਹੱਥ ਹੀ ਜੋੜ ਦਿਓ ਵੀ ਹੁਣ ਸਾਨੂੰ ਮਾਫ ਕਰੋ, ਅਸੀਂ ਬਹੁਤ ਤੁਹਾਨੂੰ ਮਤਦਾਨ ਕਰ ਲਿਆ, ਬਹੁਤ ਤੁਹਾਨੂੰ ਵਜ਼ੀਰੀਆਂ ਕੁਰਸੀਆਂ ਦੇਤੀਆਂ, ਹੁਣ ਅਸੀਂ ਆਪਣੇ ਤਖਤ ਨੂੰ ਜਿਹੜਾ ਰੀਪ੍ਰਜੈਂਟ ਕਰੂਗਾ, ਜਿਹਨੂੰ ਰੀਪ੍ਰਜੈਂਟ ਤਖਤ ਕਰੂਗਾ, ਅਸੀਂ ਤਾਂ ਉਸ ਲੀਡਰ ਦਾ ਸਾਥ ਦੇਣਾ ਹੈ। ਮੈਂ ਨਹੀਂ ਕਹਿੰਦਾ ਕਿ ਸਾਡਾ ਦਿਓ, ਪਹਿਲਾਂ ਪਰਖੋ ਕਿ ਇਹ ਬੰਦਾ ਉਸ ਕਸਵੱਟੀ ਤੇ ਪੂਰਾ ਉਤਰ ਸਕਦਾ ਹੈ। ਭਾਵੇਂ ਇਹਦੇ ਸਾਹ ਵੀ ਚੱਲ ਜਾਣ ਵੀ ਚੱਲ ਜੇ, ਪਰ ਇਹ ਗੁਰੂ ਮੀਰੀ ਪੀਰੀ ਦਾ ਸਿਧਾਂਤ ਲਾਗੂ ਰੱਖ ਸਕਦਾ ਹੈ, ਫਿਰ ਉਹਦਾ ਮਤਦਾਨ ਕਰ ਦਿਓ। ਤੇ ਜੇ ਅਸੀਂ 1947 ਤੋਂ ਲੈ ਕੇ ਗਲੀਆਂ ਨਾਲੀਆਂ 'ਚ ਹੀ ਵੜੇ ਰਹਿਣਾ ਹੈ, ਆਟਾ ਦਾਲ 'ਚ ਹੀ ਵੜੇ ਰਹਿਣਾ ਹੈ, ਪੱਗਾਂ ਬੰਨ੍ਹ ਕੇ ਭਿਖਾਰੀ ਵਾਂਗੂ ਇਸ ਤਰ੍ਹਾਂ ਲੈਣਾ ਲਾ ਕੇ, ਤੁਸੀਂ ਮੈਨੂੰ ਦੱਸੋ ਜਿਹੜੀ ਸਾਡੀ ਗੋਲਕ ਹੈ ਉਹ ਇੱਕ ਸਰਕਾਰ ਦੇ ਬਰਾਬਰ ਆ। ਜੇ ਸਾਡੀ ਗੋਲਕ ਗਰੀਬ ਦਾ ਮੂੰਹ ਬਣ ਜੂਗੀ ਤੇ ਫਿਰ ਉੱਥੋਂ ਸਾਡੇ IPS IAS ਜਾਂ ਤਹਿਸੀਲਦਾਰ SDM ਕਿੰਨੇ ਬੱਚੇ ਪੈਦਾ ਹੋ ਜਾਣਗੇ? ਜੇ ਉਹ ਫਿਰ SDM ਦੀ ਮਾਂ ਆਟਾ ਦਾਲ ਲੱਗੂਗੀ, ਲੈਣ 'ਚ ਲਾ ਕੇ ਮੰਗੂਗੀ, ਉਹਨੂੰ ਸ਼ਰਮ ਆਉਣੀ ਹੈ ਕਿ ਮੇਰਾ ਪੁੱਤ ਤਾਂ SDM ਹੈ ਜਾਂ ਤਹਿਸੀਲਦਾਰ ਆ ਜਾਂ ਮੈਨੇਜਰ ਆ, ਮੈਂ ਕਿਉਂ ਆਟਾ ਦਾਲ ਮੰਗਾ? ਤੇ ਜੇ ਅਸੀਂ ਕੌਮ ਦਾ ਧਿਆਨ ਹੀ ਨਹੀਂ ਦਿੱਤਾ, ਮੈਂ ਅੱਜ ਇੱਕ ਬੜਾ ਸੋਹਣਾ ਮੈਸੇਜ ਵੇਖਣ ਡਿਆ ਹਾਂ, ਅੱਜ ਹੀ ਪਹਿਲੇ ਦਿਨ ਹੀ ਕਹਿੰਦੇ ਕਿ ਧੁੰਮਾ ਸਾਹਿਬ ਨੇ ਜਥੇਦਾਰ ਜਿਹੜੇ ਟਕਸਾਲ ਦੇ ਮੁਖੀ ਨੇ ਹਰਨਾਮ ਸਿੰਘ ਜੀ ਧੁੰਮਾ ਸਾਹਿਬ, ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜਿਹਦਾ 5 ਬੱਚੇ ਹੋਣਗੇ ਉਹਨਾਂ ਨੂੰ ਮੈਂ ਐਜੂਕੇਸ਼ਨ ਫ੍ਰੀ ਦਊਂਗਾ। ਇਹ ਕਿਹੜੇ ਟਾਈਮ ਤੇ ਗੱਲ ਕਹੀ? ਜਦੋਂ ਬਾਦਲ ਸਾਹਿਬ ਯਾਤਰਾ ਕੱਢਦੇ ਫਿਰਦੇ ਆ। ਇਹ ਉਦੋਂ ਕਿਉਂ ਨਹੀਂ ਕਹੀ ਜਦੋਂ ਲੋੜ ਸੀ, ਜਦੋਂ ਸਾਡੇ ਨੌਜਵਾਨ ਵਹੀਰਾਂ ਘੱਟ ਕੇ ਬਾਹਰ ਪੜ੍ਹਾਈ ਆਈਲੈਟਸ ਕਰਕੇ ਬਾਹਰ ਜਾ ਰਹੇ। ਅੱਜ ਬਾਹਰ ਦੇ ਲੋਕੀ ਜਾ ਕੇ ਉਹ ਉੱਥੇ ਜਾ ਕੇ ਲੈਟਰਿੰਗਾਂ ਸਾਫ਼ ਕਰਦੇ ਆ, ਕੋਈ ਉੱਥੇ ਗੱਡੀ ਚਲਾਉਂਦਾ ਹੈ, ਕੋਈ ਕਿਸੇ ਦੇ ਗਾੜੀ ਝਾੜੂ ਦਰਬਾਰ ਬਣਿਆ ਹੈ। ਸੋ ਉਦਣ ਉਹਨਾਂ ਮੁੰਡਿਆਂ ਨੂੰ ਸਾਂਭਣ ਦੀ ਲੋੜ ਸੀ ਬੱਚਿਆਂ ਨੂੰ। ਅੱਜ ਤਾਂ 80% ਪੰਜਾਬ ਦੇ ਬੱਚਾ ਪੈਦਾ ਕਰਨ ਦੀ ਸ਼ਕਤੀ ਗਵਾ ਚੁੱਕੇ ਆ। ਅੱਜ ਤਾਂ ਪੰਜਾਬ ਦਾ ਨੌਜਵਾਨ, ਪੰਜਾਬ ਤਾਂ ਖਾਲੀ ਹੋਇਆ ਪਿਆ। ਦਬਾਬੇ 'ਚ ਚੱਲ ਜਾਓ, ਕੋਠੀਆਂ ਨੂੰ ਜਿੰਦਰੇ ਵੱਜੇ ਆ। ਭਈਏ ਮਰਗਾੜ ਤੇ ਸ਼ਰਾਬ ਦੀ ਬੋਤਲ ਰੱਖ ਕੇ ਤੇ ਪਾਣੀ ਛੱਡ ਕੇ ਟਰਾਲੇ ਦੇ ਵਿੱਚ ਤੇ ਚੜਗਿੱਲੀਆਂ ਮਾਰਦੇ, ਛਾਲਾਂ ਮਾਰਦੇ ਆ। ਸੋ ਅੱਜ ਜਾ ਕੇ ਉੱਥੇ ਟਕਸਾਲ ਦੇ ਮੁਖੀ ਤੇ ਤਖਤਾਂ ਦੇ ਜਥੇਦਾਰ ਵੇਖਣ ਕਿ ਸਾਡਾ ਪੰਜਾਬ ਗਿਆ ਕਿੱਥੇ। ਤਿੰਨ ਪਿੰਡਾਂ ਦੀਆਂ ਕੋਠੀਆਂ ਵਿਕਾਊ ਲਗਾਤਾਰ।
ਉਹਨਾਂ ਨੂੰ ਰਾਘਵ ਚੱਡਾ ਖਰੀਦੂਗਾ? ਮੈਂ ਤਾਂ ਇਹਨਾਂ ਨੂੰ ਇਹ ਬੇਨਤੀ ਕਰਦਾ ਹਾਂ ਕਿ ਤੁਸੀਂ ਸਰਮਾਇਆ ਕੌਮ ਦਾ ਪੈਸਾ ਰੁਪਈਆ ਦਸਵੰਧ ਲੋਕਾਂ ਦਾ ਕੌਮ ਤੇ ਲਾਓ, ਕੌਮ ਦੇ ਬੱਚਿਆਂ ਨੂੰ ਪੜ੍ਹਾਓ। ਜਿਹੜਾ ਬਿਆਨ ਅੱਜ ਦਿੱਤਾ ਇਹ ਅੱਜ ਤੋਂ 10-20 ਸਾਲ ਪਹਿਲਾਂ ਦੇ ਦੇਣਾ ਚਾਹੀਦਾ ਸੀ। ਸਾਡੇ ਬੱਚੇ ਨਾ ਬਾਹਰ ਜਾਂਦੇ, ਸਾਡੇ ਬੱਚਿਆਂ ਨੂੰ ਇੱਥੇ ਰੁਜ਼ਗਾਰ ਮਿਲਦਾ, ਤੇ ਅੱਜ ਅਸੀਂ ਆਪਣਾ ਮਤਦਾਨ ਕਰਕੇ ਆਪਣਾ ਲੀਡਰ ਚੁਣ ਲੈਂਦੇ। ਹੁਣ ਤੁਸੀਂ ਮੈਨੂੰ ਇੱਕ ਗੱਲ ਦੱਸੋ, ਤੁਸੀਂ ਜਰਨਲਿਸਟ ਹੋ, ਤੁਹਾਨੂੰ ਰੱਬ ਨੇ ਪੁੱਤ ਵੀ, ਧੀ ਵੀ, ਛੱਤ ਵੀ, ਤੁਹਾਨੂੰ ਰੱਬ ਨੇ ਗੱਡੀ ਵੀ, ਤੁਹਾਨੂੰ ਰੱਬ ਨੇ ਸਾਰਾ ਕੁਝ, ਤੰਦਰੁਸਤੀ ਵੀ ਦਿੱਤੀ ਹੈ। ਇਸ ਤੋਂ ਗਾੜੀ ਬੰਦੇ ਨੂੰ ਹੋਰ ਕੀ ਚਾਹੀਦਾ? ਇਹ ਚੀਜ਼ਾਂ ਮੈਨੂੰ ਵੀ ਰੱਬ ਨੇ ਦਿੱਤੀਆਂ। ਜੇ ਹੁਣ ਮੈਂ ਅੱਡੀਆਂ ਚੁੱਕ ਕੇ ਫਾਹ ਲਵਾਂ ਕਿ ਮੈਂ ਆ ਵੀ ਲੈ ਲਾਂ, ਆ ਵੀ ਲੈ ਲਾਂ, ਮੱਕਿਓਂ ਗਾਂ ਤਾਂ ਜਾੜ ਹੁੰਦਾ ਹੈ। ਹੁਣ ਬਾਦਲਾਂ ਕੋਲ ਪੈਸੇ ਦਾ ਘਾਟਾ ਨਹੀਂ, ਸ਼ੌਹਰਤ ਦਾ ਘਾਟਾ ਨਹੀਂ, ਤੇ ਇਹ ਜਥੇਦਾਰਾਂ ਕੋਲ ਕਿਸੇ ਚੀਜ਼ ਦੀ ਕਮੀ ਨਹੀਂ। ਇਹਨਾਂ ਪੈਸਾ ਜੋੜ ਕੇ ਖੜਨਾ ਕਿੱਥੇ ਆ? ਇਹ ਤਾਂ ਗੁਰੂ ਦੀ ਗੋਲਕ ਨੂੰ ਗਰੀਬ ਦਾ ਮੂੰਹ ਬਣਾਉਣ, ਤੇ ਫਿਰ ਲੋਕ ਇਹਨਾਂ ਨੂੰ ਕਦੀ ਵੀ ਪਿੱਠ ਨਹੀਂ ਵਿਖਾਉਣਗੇ। ਅੱਜ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਪੰਜਾਬ ਦਾ ਇੱਕ ਚਮਾਨੀ ਦਾ ਨੁਕਸਾਨ ਨਹੀਂ ਕੀਤਾ। ਉਹਨਾਂ ਨੇ ਪੰਜਾਬ ਵਾਸਤੇ ਆਪਣਾ, ਆਪਣੇ ਪਰਿਵਾਰ ਦਾ, ਆਪਣੀ ਜਾਇਦਾਦ ਦਾ, ਆਪਣੇ ਸਰੀਰ ਦਾ ਸਾਰਾ ਨੁਕਸਾਨ ਕਰਾ ਲਿਆ, ਪਰ ਉਹ ਟੱਸ ਤੋਂ ਮਸ ਨਹੀਂ ਹੋਏ। ਤੇ ਅੱਜ ਲੋਕ ਉਹਨਾਂ ਨੂੰ ਵਰਲਡ ਦੇ ਵਿੱਚ ਇੱਜ਼ਤ ਦਿੰਦੇ ਆ। ਜਿੱਧਰ ਨੂੰ ਜਾਂਦੇ ਆ ਲੋਕੀ ਫੁੱਲਾਂ ਦੀ ਵਰਖਾ ਕਰਦੇ ਆ। ਹੁਣ ਸੰਗਰੂਰ 'ਚ ਸਾਡੇ ਕੋਲ ਦੇਣ ਨੂੰ ਪੈਸੇ ਥੋੜ੍ਹਾ ਸੀ, ਸਾਡੇ ਕੋਲ ਤਾਂ 42 ਸਾਲ ਦਾ ਸੰਘਰਸ਼ ਸੀ ਜਿਹੜਾ ਲੈ ਕੇ ਲੋਕਾਂ ਦੇ ਘਰ ਘਰ ਗਏ ਆ, ਤੇ ਉੱਥੇ ਲੋਕਾਂ ਨੇ ਸਾਨੂੰ ਉੱਥੇ ਤੇ 2 ਸਾਲ ਦਾ ਸਮਾਂ ਦਿੱਤਾ ਹੈ। ਤੇ ਪੂਰੇ ਹਿੰਦੁਸਤਾਨ 'ਚ ਇੱਕੋ ਹੀ MP ਆ 543 ਦੇ ਵਿੱਚੋਂ ਜਿਹੜਾ ਸੰਗਰੂਰ ਦੇ ਵਿੱਚ ਇਹ ਲੈ ਕੇ ਆਇਆ ਕਿ ਕੋਈ ਵੀ ਤਾਰ ਪੁਰਾਣੀ ਨਹੀਂ ਰਹੂਗੀ ਤੇ ਸਾਰੀਆਂ ਤਾਰਾਂ ਅੰਡਰਗਰਾਉਂਡ ਹੋਣਗੀਆਂ। ਕਹਿੰਦੇ ਸਿਮਰਨਜੀਤ ਸਿੰਘ ਮਾਨ ਦਾ ਉੱਥੇ ਦੀਪ ਸਿੱਧੂ ਵਾਲਾ ਫੈਕਟ ਚੱਲਿਆ, ਸਿੱਧੂ ਮੂਸੇਵਾਲੇ ਦੀ ਮੌਤ ਹੋਈ ਉਹਦਾ ਫੈਕਟ ਚੱਲਿਆ। ਇਹ ਗੱਲਾਂ ਉੱਠ ਰਹੀਆਂ ਨੇ ਜਿਹੜੀਆਂ ਕਿ ਉੱਥੋਂ ਦੀਆਂ ਵਿਰੋਧੀ ਪਾਰਟੀਆਂ ਜਾਂ ਉੱਥੋਂ ਦੇ ਵਿਰੋਧੀ ਉਮੀਦਵਾਰ ਤੁਹਾਡੇ ਇੰਟਰਵਿਊਆਂ ਦਿੰਦੇ ਨੇ, ਕਹਿੰਦੇ ਕਿ ਇਹ ਗੱਲਾਂ ਉੱਠ ਰਹੀਆਂ ਨੇ ਕਿ ਮੂਸੇਵਾਲੇ ਦੀ ਮੌਤ 'ਤੇ ਸਿਆਸਤ ਹੋ ਰਹੀ ਹੈ। ਇਹ ਕਿਉਂ ਨਹੀਂ ਕਹਿੰਦੇ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਗਲੀਆਂ 'ਚ ਰੋਲਿਆ ਤਾਂ ਕਰਕੇ ਉਹ ਫੈਕਟ ਉੱਠਿਆ ਹੈ? ਇਹ ਕਿਉਂ ਨਹੀਂ ਕਹਿੰਦੇ ਕਿ ਅਸੀਂ ਉੱਥੇ 328 ਸਰੂਪ ਗੁੰਮ ਹੋ ਗਏ ਤਾਂ ਫੈਕਟ ਉੱਠਿਆ ਹੈ? ਇਹ ਕਿਉਂ ਨਹੀਂ ਉੱਥੇ ਕਹਿੰਦੇ ਕਿ ਅਸੀਂ ਆ ਜਿਹੜੇ ਮੁੱਖ ਮੰਤਰੀ ਭਗਵੰਤ ਮਾਨ ਆ ਕਿ ਅਸੀਂ ਉੱਥੇ ਅੰਮ੍ਰਿਤ ਸੰਚਾਰ ਕਰਦਿਆਂ ਸਿੰਘਾਂ ਨੂੰ ਦਿਬੜੂਗੜ੍ਹ ਦੀ ਜੇਲ੍ਹ 'ਚ ਦੇਤਾ, ਅਸੀਂ ਨਸ਼ਾ ਛਡਾਉਣ ਵਾਲੇ ਮੁੰਡਿਆਂ ਨੂੰ ਦਿਬੜੂਗੜ੍ਹ ਦੀ ਜੇਲ੍ਹ 'ਚ ਦੇਤਾ, ਇਹ ਫੈਕਟ ਉੱਠਿਆ ਹੈ? ਇਹ ਤਾਂ ਨੌਜਵਾਨਾਂ ਨੂੰ ਪਤਾ ਹੈ ਕਿ ਇਹਨਾਂ ਨੇ ਆਸ ਲਾਈ। ਉਦੋਂ ਵੀ ਤਾਂ ਦੀਪ ਸਿੰਘ ਸਿੱਧੂ ਸ਼ਹੀਦ ਹੋਇਆ ਸੀ ਪਹਿਲਾਂ ਵੀ, ਤੇ ਲੋਕਾਂ ਨੇ ਤਾਂ ਇਹਦੀ ਸਰਕਾਰ ਬਣਾਈ। ਇਹਦੀ ਸਰਕਾਰ ਬਣਾ ਕੇ ਜਦੋਂ ਉਹਨੇ ਇਹ ਗੱਲ ਕਹਿਤੀ ਕਿ ਤੁਹਾਡਾ ਹੀ ਤੁਹਾਡੇ ਤੇ ਜ਼ੁਲਮ ਕਰੂਗਾ, ਉਹਨੇ ਗੱਲ ਕਹੀ ਸੀ, ਤੇ ਉਸ ਵੇਲੇ ਲੋਕਾਂ ਨੇ ਕਿਹਾ ਨਹੀਂ ਸਾਡੀ ਵੱਲੋਂ ਕੋਈ ਆ ਜੇ, ਅਸੀਂ ਹਿਰਖ ਦੇ ਮਾਰੇ ਨਰਕ ਨੂੰ ਜਾਵਾਂਗੇ ਪਰ ਇਸ ਵਾਰੀ ਬਦਲਾ ਲਿਆਵਾਂਗੇ। ਲੋਕਾਂ ਨੇ ਬਦਲਾ ਲਿਆਂਦਾ, ਤੇ ਫੈਕਟ ਉਦੋਂ ਵੀ ਤਾਂ ਕੰਮ ਕਰ ਸਕਦਾ ਸੀ। ਫੈਕਟ ਨੇ ਕੰਮ ਉਦੋਂ ਕਿਉਂ ਨਹੀਂ ਕੀਤਾ? ਕੰਮ ਤਾਂ ਇਹਨਾਂ ਨੇ ਜੋ ਅੱਜ ਕਰਤੂਤਾਂ ਕੀਤੀਆਂ, ਜੋ ਅੱਜ ਘਟੀਆ ਕੰਮ ਕੀਤੇ ਆ, ਉਹਨਾਂ ਦਾ ਕਰਕੇ ਲੋਕਾਂ 'ਚ ਬਾਲ ਉੱਠਿਆ ਕਿ ਯਾਰ ਅਸੀਂ ਕਿਹੜੇ ਕੰਮ ਨੂੰ ਵੋਟਾਂ ਪਾਈਆਂ ਤੇ ਸਾਡੇ ਨਾਲ ਬਣ ਕੀ ਗਿਆ। ਰੁਜ਼ਗਾਰ ਸਾਨੂੰ ਨਹੀਂ ਮਿਲਿਆ, ਐਜੂਕੇਸ਼ਨ ਸਾਨੂੰ ਨਹੀਂ ਮਿਲੀ, ਹੈਲਥ ਦਾ ਪ੍ਰਬੰਧ ਸਾਡੇ ਕੋਲ ਨਹੀਂ ਹੈਗਾ, ਤੇ ਨਸ਼ਾ ਸਾਨੂੰ ਦੇਤਾ, ਤੇ ਲੋਕਾਂ ਨੇ ਫੇਰ ਉਹਨਾਂ ਮਨ ਬਣਾ ਲਿਆ। ਇਹਦੇ ਪਿੱਛੇ ਜੰਡਿਆਲੇ ਗੁਰੂ ਦੇ ਵਿੱਚ ਸਪੀਚ ਕਰਨ ਰਹੇ ਸੀਗੇ ਲਾਲਜੀਤ ਸਿੰਘ ਭੁੱਲਰ ਜਿਹੜੇ ਕਿ ਕੈਬਨਿਟ ਮੰਤਰੀ ਵੀ ਨੇ, ਨਾਲ ਹਰਭਜਨ ਸਿੰਘ ETO ਸੀ ਜਿਹੜੇ ਕਿ ਉਹ ਵੀ ਕੈਬਨਿਟ ਦੇ ਮੰਤਰੀ ਨੇ। ਉਹ ਕਹਿੰਦੇ ਕਿ ਮੁਹੱਲਾ ਕਲੀਨਿਕ ਬਣਾਤੇ ਆ, ਅਸੀਂ ਤਾਂ ਰੁਜ਼ਗਾਰ ਦੀ ਮੁਹਿੰਮ ਚਲਾਤੀ ਆ। ਬੜਾ ਉਹਨਾਂ ਨੇ ਮਤਲਬ ਸਰਕਾਰ ਦੇ ਜੋ ਕੰਮ ਸੀ ਉਹ ਗਿਣਾਏ ਨੇ। ਦੇਖੋ ਇਹਨਾਂ ਨੇ ਇੱਕ ਚੀਜ਼ ਤਾਂ ਬਹੁਤ ਵਧੀਆ ਸਿੱਖ ਲਈ ਹੈ ਕਿ 500 ਕਰੋੜ ਰੁਪਏ ਦਾ ਤੁਸੀਂ ਟਾਰਗੇਟ ਰੱਖੋ ਕਿ ਐਡਵਰਟਾਈਜ਼ਮੈਂਟ ਦਾ, ਵੀ ਜਿੰਨੇ ਪੰਜਾਬ ਦੇ ਵਿੱਚ ਮੁੱਖ ਮੰਤਰੀ ਬਣਨਾ ਹੈ ਉਹ ਐਡਵਰਟਾਈਜ਼ਮੈਂਟ ਇੰਨੀ ਕਰਦੇ ਆਪਣੀ ਫੋਟੋ ਹਰ ਥਾਂ। ਜਿਹੜਾ ਮੁੱਖ ਮੰਤਰੀ ਕਹਿੰਦਾ ਹੁੰਦਾ ਸੀ ਨਾ ਕਿ ਢੀਂਡਸਾ ਸਾਹਿਬ ਪਤੀਲੀਆਂ ਤੇ ਵੀ ਫੋਟੋ ਲਾ ਲੈਂਦੇ ਆ, ਤੇ ਇਹਨਾਂ ਦੇ ਵਿੱਚ ਅੱਗ ਬੁਝਾਉਣ ਵਾਲੀ ਗੱਡੀ ਤੁਰੀ ਫਿਰਦੀ ਆ, ਉਹਨੇ ਇਹੋ ਹੀ ਗੱਲਾਂ ਕਰਕੇ ਲੋਕਾਂ ਦੀਆਂ ਵੋਟਾਂ ਸੰਗਰੂਰ 'ਚ ਲੈ ਲਈਆਂ। ਅੱਜ ਲੋਕੀ ਵੇਖਦੇ ਆ ਵੀ ਇਹਦੇ ਨਾਲ ਵੀ ਅੱਗ ਬੁਝਾਉਣ ਵਾਲੀ ਤੁਰੀ ਫਿਰਦੀ ਆ, ਇਹਦੀਆਂ ਫੋਟੋਆਂ ਵੀ ਕੱਪੜੇ ਪਾਉਣ ਵਾਲੇ ਲਿਫਾਫਿਆਂ ਤੱਕ ਲੱਗੀਆਂ। ਸੋ ਕਰਨੀ ਤੇ ਕਥਨੀ ਦੇ ਵਿੱਚ ਬੜਾ ਫਰਕ ਹੁੰਦਾ ਹੈ। ਮਹਾਰਾਜ ਸਾਹਿਬ ਕਹਿੰਦੇ ਗੱਲੀ ਅਸੀਂ ਚੰਗੀਆਂ, ਆ ਚਾਰੀ ਬੁਰੀਆਂ, ਮਨੋ ਕਸੁੱਦਾ ਕਾਲੀਆਂ, ਬਾਹਰ ਚਿੱਟਵੀਆਂ। ਬਾਹਰੋਂ ਚਿੱਟੇ ਦਿਸਦੇ ਆ, ਬੜੀਆਂ ਸੋਹਣੀਆਂ ਗੱਲਾਂ ਕਰਦੇ, ਪਰ ਅੰਦਰੋਂ ਕਾਲੇ ਹੁੰਦੇ ਆ। ਹੁਣ ਤੁਸੀਂ ਮੈਨੂੰ ਦੱਸੋ, ਅਸੀਂ 2 ਮਿੰਟ ਨਹੀਂ ਲਾਏ ਕਿ ਅਸੀਂ ਇਹ ਮੈਦਾਨ ਖਾਲੀ ਕਰਤਾ, ਭਾਈ ਅੰਮ੍ਰਿਤਪਾਲ ਸਿੰਘ ਬਾਹਰ ਆਵੇ। ਪਰ ਹੁਣ ਜੇ ਰਵਾਇਤੀ ਪਾਰਟੀਆਂ ਕਹਿ ਦੇਣ ਕਿ ਅਸੀਂ ਅੰਮ੍ਰਿਤਪਾਲ ਸਿੰਘ ਨੂੰ ਵੀ ਨਾਲ ਲੜਾਈਏ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਵੀ ਮੈਦਾਨ ਖਾਲੀ ਕਰਾ ਲਈਏ, ਫਿਰ ਇਹ ਤਾਂ ਗੱਲ ਗਲਤ ਹੈ ਨਾ। ਇਹ ਤਾਂ ਗੱਲ ਗਲਤ ਹੈ ਨਾ, ਇਹ ਤਾਂ ਫਿਰ ਚੀਟਿੰਗ ਹੈ, ਧੋਖਾ ਹੈ। ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਸਿਰਫ ਭਾਈ ਅੰਮ੍ਰਿਤਪਾਲ ਸਿੰਘ ਤੇ ਉਹਦੇ ਸਾਥੀਆਂ ਨੂੰ ਬਾਹਰ ਲਿਆਉਣ ਵਾਸਤੇ ਮੈਦਾਨ ਖਾਲੀ ਛੱਡਿਆ ਹੈ, ਨਾ ਕਿ ਰਵਾਇਤੀ ਪਾਰਟੀਆਂ ਵਾਸਤੇ। ਜੀ ਬਹੁਤ ਸ਼ੁਕਰੀਆ। ਤਾਂ ਇਸ ਵਕਤ ਅਸੀਂ ਹਰਪਾਲ ਸਿੰਘ ਬਲੇਰ ਹੋਰਾਂ ਦੇ ਨਾਲ ਜਿਹੜੀ ਕਿ ਮੁਲਾਕਾਤ ਕਰ ਰਹੇ ਸੀ
ਮੁਲਾਕਾਤ ਦੇ ਵਿੱਚ ਕਾਫੀ ਗੱਲਾਂ ਹੋਈਆਂ ਨੇ, ਤਾਂ ਆਸ ਉਮੀਦ ਆ ਕਿ ਇੰਟਰਵਿਊ ਬੜੇ ਧਿਆਨ ਦੇ ਨਾਲ ਸੁਣੋਗੇ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਲੰਬੀਆਂ ਬਾਤਾਂ ਨੇ ਜਿਹੜੀਆਂ ਉਹ ਫੇਰ ਪਾਵਾਂਗੇ ਕਿਸੇ ਦਿਨ ਪੰਥ ਦੀਆਂ, ਪੰਜਾਬ ਦੀਆਂ।